ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 13 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਤੇ ਸਾਡੇ ਨਾਲ ਜੁੜ ਚੁੱਕੇ ਹਨ ਰਾਜਕਨਵੀਰ ਸਿੰਘ ਜੀ। ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ, ਧੰਨਵਾਦ। ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਨੂੰ ਵੱਖ-ਵੱਖ ਸਾਧਨਾਂ ਦੇ ਰਾਹੀਂ ਸੁਣ ਰਹੇ ਸਭ ਨੂੰ ਜੀ ਆਇਆਂ ਨੂੰ। ਪ੍ਰੋਗਰਾਮ ਦੀ ਜਿਹੜੀ ਉਹ ਸ਼ੁਰੂਆਤ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ, ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503। ਟਰਾਈਐਸ ਟਰੱਕਿੰਗ ਫਰੈਜ਼ਨੋ, ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737। ਗੁਰਦੀਪ ਸਿੰਘ ਨਾਹਲ ਕਰਮਨ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮੈਨੂੰ ਨਹੀਂ ਸੁਣਦੇ। ਜੀ, ਖਬਰਾਂ ਦੀ ਹਰਜੋਤ ਸਿੰਘ ਜੀ ਜੀ ਸ਼ੁਰੂਆਤ ਰਾਜਕਨ ਸਿੰਘ ਕਰਦੇ ਜੀ, ਜੀ ਆਇਆਂ ਨੂੰ। ਜੀ ਜੀ। ਸੋ ਖਬਰਾਂ ਦੀ ਸ਼ੁਰੂਆਤ ਕਰਦੇ ਜਾਂਦੇ ਆ ਹਰਜੋਤ ਸਿੰਘ ਜੀ। ਸੋ ਅੱਜ ਦੀ ਜਿਹੜੀ ਸਭ ਤੋਂ ਪਹਿਲੀ ਅਹਿਮ ਖਬਰ ਜਿਹੜੀ ਆ ਉਸ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਸਭ ਤੋਂ ਮੇਨ ਖਬਰ ਜਿਹੜੀ ਇਸ ਟਾਈਮ ਇੱਥੋਂ ਜਿਹੜੀ ਆ ਰਹੀ ਹੈ ਕੰਟੱਕੀ ਤੋਂ ਆ ਰਹੀ ਹੈ, ਜਿੱਥੇ ਕਿ ਟੋਰਨੈਡੋ ਦੇ ਕਰਕੇ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਹੋਇਆ ਆ। ਹੁਣ ਤੱਕ ਜਿਹੜੀ ਲੇਟੈਸਟ ਖਬਰ ਕੰਟੱਕੀ ਤੋਂ ਜਿਹੜੀ ਆਪਾਂ ਨੂੰ ਆ ਰਹੀ ਹੈ ਵੀ ਉੱਥੋਂ ਦੇ ਗਵਰਨਰ ਜਿਹੜੇ ਐਂਡੀ ਬਸ਼ੀਰ ਆ, ਉਹਨਾਂ ਨੇ ਜਾਣਕਾਰੀ ਦਿੱਤੀ ਹੈ ਵੀ ਘੱਟੋ ਘੱਟ 64 ਜਾਣੇ ਜਿਹੜੇ ਆ ਉਹ ਮਰ ਚੁੱਕੇ ਨੇ। 64 ਜਾਣਿਆਂ ਦੇ ਮਰਨ ਦੀ ਪੁਸ਼ਟੀ ਜਿਹੜੀ ਉਹ ਹੋ ਚੁੱਕੀ ਆ। 100 ਤੋਂ ਵੱਧ ਲੋਕ ਅਜੇ ਵੀ ਜਿਹੜੇ ਆ ਉਹ ਲਾਪਤਾ ਦੱਸੇ ਜਾ ਰਹੇ ਨੇ। ਸੋ ਅਨਅਕਾਊਂਟਡ ਨੇ। ਕੰਟੱਕੀ ਦੇ ਵਿੱਚ ਜਿਹੜਾ ਟੋਰਨੈਡੋ ਡਿਜ਼ਾਸਟਰ ਜਿਹੜਾ ਉਹ ਆਇਆ ਆ, ਇੱਕ ਪੂਰੇ ਦਾ ਪੂਰਾ ਟਾਊਨ ਹੀ ਜਿਹੜਾ ਉਹ ਨਸ਼ਟ ਹੋ ਚੁੱਕਾ ਆ। ਉਸ ਦੇ ਬਾਰੇ ਆਪਾਂ ਇੱਦਾਂ ਕਹਿ ਸਕਦੇ ਹਾਂ ਵੀ ਕੁਛ ਵੀ ਜਿਹੜਾ ਆ ਉਸ ਦਾ ਕਹਿੰਦੇ ਵੀ ਬਚਿਆ ਹੀ ਨਹੀਂ ਹੈਗਾ। ਸੋ ਬਹੁਤ ਭਾਰੀ ਨੁਕਸਾਨ ਟੋਰਨੇਡੋ ਦੇ ਕਰਕੇ ਜਿਹੜਾ ਆ ਕੰਟੱਕੀ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਹੈਗਾ ਆ। ਰਾਜਕਨਵੀਰ ਸਿੰਘ ਜੀ, ਜੇ ਖਬਰ ਸਾਂਝੀ ਕਰਦੇ ਜਾਈਏ, ਪਹਿਲਾਂ ਥੋੜ੍ਹਾ ਜਿਹਾ ਟੈਕਨੀਕਲ ਇਸ਼ੂ ਸੀ। ਅੱਜ ਕੰਟੱਕੀ ਦੀ ਜਿਹੜੀ ਖਬਰ ਆ ਉਹਦੇ ਮੁਤਾਬਕ 64 ਜਾਣਿਆਂ ਦੀ ਜਿਹੜੀ ਆ ਮੌਤ ਹੋ ਚੁੱਕੀ ਆ। 100 ਤੋਂ ਵੱਧ ਜਿਹੜੇ ਆ ਉਹ ਅਨਅਕਾਊਂਟਡ ਹੈਗੇ ਆ। ਜਿਸ ਤਰ੍ਹਾਂ ਆਪਾਂ ਦੱਸਦੇ ਆਏ ਆ, ਪਿਛਲੇ ਦਿਨਾਂ ਦੇ ਵਿੱਚ ਵੀ ਦੱਸਿਆ ਸੀ ਵੀ ਜਿਹੜੇ ਟੋਰਨੈਡੋਜ਼ ਆ ਉਹਨਾਂ ਨੇ ਪੂਰੀ ਤਰ੍ਹਾਂ ਜਿਹੜੀ ਆ ਤਬਾਹੀ ਮਚਾ ਦਿੱਤੀ ਹੈਗੀ ਆ। ਤੇ ਇੱਕ ਤਾਂ ਪੂਰੇ ਦਾ ਪੂਰਾ ਜਿਹੜਾ ਟਾਊਨ ਹੀ ਆ ਉਹ ਜਿਹੜਾ ਆ ਵਾਈਪ ਆਊਟ ਹੋ ਗਿਆ ਹੈਗਾ। ਇੱਕ ਕੈਂਡਲ ਫੈਕਟਰੀ ਸੀਗੀ ਜਿਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਲੋਕ ਕੰਮ ਕਰਦੇ ਸੀ, ਉਹ ਪੂਰੀ ਦੀ ਪੂਰੀ ਤਰ੍ਹਾਂ ਜਿਹੜੀ ਉਹ ਫਲੈਟ ਹੋ ਗਈ ਆ।
ਜੀ ਬਿਲਕੁਲ ਹਰਜੋਤ ਸਿੰਘ ਜੀ, 3 ਦਿਨ ਜਿਹੜੇ ਉਹ ਹੋ ਗਏ ਆ। ਇਸ ਟਾਈਮ ਮਲਬਾ ਹੀ ਮਲਬਾ ਉੱਥੇ ਬਣਿਆ ਪਿਆ ਹੈਗਾ ਆ, ਤੇ ਮਲਬੇ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਆ ਉਹ ਕਹਿ ਸਕਦੇ ਆ ਵੀ ਜੰਗੀ ਪੱਧਰ ਦੇ ਉੱਤੇ ਚੱਲ ਰਹੀਆਂ ਹੈਗੀਆਂ। ਘੱਟੋ ਘੱਟ ਕਹਿੰਦੇ ਵੀ 18 ਕਾਉਂਟੀਜ਼ 18 ਡਿਸਟ੍ਰਿਕਟਸ ਦੇ ਵਿੱਚ ਇਸ ਟੋਰਨੇਡੋ ਨੇ ਨੁਕਸਾਨ ਜਿਹੜਾ ਆ ਉਹ ਪਹੁੰਚਾਇਆ ਹੈਗਾ ਆ। ਗਵਰਨਰ ਬਸ਼ੀਰ ਜਿਹੜੇ ਆ ਉਹਨਾਂ ਨੇ ਇਹ ਵੀ ਕਿਹਾ ਵੀ ਅਨਫੋਰਚੂਨੇਟਲੀ ਇਹ ਜਿਹੜਾ ਨੰਬਰ ਆ ਉਹ ਅੱਗੇ ਵਧੇਗਾ, ਇਹ ਹੋਰ ਉੱਤੇ ਜਿਹੜਾ ਆ ਉਹ ਜਾ ਸਕਦਾ ਆ। ਜਿੱਦਾਂ 100 ਤੋਂ ਵੱਧ ਲੋਕ ਅਜੇ ਵੀ ਉਹਨਾਂ ਬਾਰੇ ਕੁਝ ਵੀ ਪਤਾ ਜਿਹੜਾ ਆ ਉਹ ਨਹੀਂ ਹੈਗਾ। ਸੋ ਕਹਿੰਦੇ ਵੀ ਜਦੋਂ ਇਸ ਦੇ ਬਾਰੇ ਜਾਣਕਾਰੀ ਦੇ ਰਹੇ ਸੀਗੇ ਗਵਰਨਰ ਬਸ਼ੀਰ, ਉਹ ਕਾਫੀ ਭਾਵੁਕ ਵੀ ਜਿਹੜੇ ਉਹ ਹੋ ਗਏ ਤੇ ਉਹਨਾਂ ਨੇ ਕਿਹਾ ਆਈ ਐਮ ਨਾਟ ਡੂਇੰਗ ਸੋ ਵੈਲ ਟੁਡੇ। ਸੋ ਟੋਰਨੇਡੋ ਦੀ ਅਪਡੇਟ ਜਿਹੜੀ ਉਹਨਾਂ ਨੇ ਦਿੱਤੀ, ਕਹਿੰਦੇ ਵੀ ਹੁਣ ਤੱਕ ਜਿਹੜੇ ਲੋਕ ਮਾਰੇ ਗਏ ਨੇ ਉਸ ਦੇ ਵਿੱਚ ਇਹ ਦੱਸਿਆ ਗਿਆ ਆ 5 ਮਹੀਨੇ ਤੋਂ 86 ਸਾਲ ਦੀ ਉਮਰ ਤੱਕ ਦੇ ਜਿਹੜੇ ਲੋਕ ਆ ਆਲਰੇਡੀ ਹੈਗੇ ਨੇ। 18 ਸਾਲ ਤੋਂ ਘੱਟ ਉਮਰ ਦੇ ਮਰਨ ਵਾਲਿਆਂ ਦੇ ਵਿੱਚੋਂ 6 ਜਾਣੇ ਜਿਹੜੇ ਹੁਣ ਤੱਕ ਦੱਸੇ ਗਏ ਹੈਗੇ ਨੇ। 64 ਕਨਫਰਮਡ ਡੈਥ ਆ, 18 ਜਿਹੜੀਆਂ ਆ ਉਹਨਾਂ ਦੇ ਵਿੱਚੋਂ ਜਿਹੜੇ ਅਨਆਇਡੈਂਟੀਫਾਈਡ ਨੇ, ਤੇ 105 ਤੋਂ ਵੱਧ ਲੋਕ ਜਿਹੜੇ ਆ ਹਰਜੋਤ ਸਿੰਘ ਜੀ ਉਹ ਅਨਅਕਾਊਂਟਡ ਨੇ। ਬਹੁਤ ਹੀ ਦਰਦਨਾਕ ਜਿਹੜੀ ਆ ਇਹ ਘਟਨਾ ਆ, ਟੋਰਨੇਡੋ ਜਿਹੜਾ ਆ ਉਹ ਆਇਆ ਹੈਗਾ ਆ। ਸੋ ਟੋਰਨੇਡੋ ਤੋਂ ਬਾਅਦ ਚ ਜਿੱਦਾਂ ਤੁਸੀਂ ਦੱਸਿਆ ਵੀ ਟਾਊਨ ਤਾਂ ਵਾਈਪ ਆਊਟ ਹੋਇਆ ਹੀ ਆ, ਉਸ ਦੇ ਨਾਲ ਨਾਲ ਜਿਹੜਾ 25,000 ਤੋਂ ਵੱਧ ਪਰਿਵਾਰ ਨੇ ਇਸ ਟਾਈਮ ਉਹ ਬਿਜਲੀ ਤੋਂ ਬਗੈਰ ਉੱਥੇ ਦੱਸੇ ਜਾ ਰਹੇ ਨੇ। ਸੋ ਲਗਾਤਾਰ ਕੋਸ਼ਿਸ਼ਾਂ ਮਲਬੇ ਨੂੰ ਹਟਾ ਕੇ ਜੇ ਕੋਈ ਜੀਵਤ ਹੈਗਾ ਆ ਉਹਨਾਂ ਨੂੰ ਉੱਥੋਂ ਕੱਢਣ ਦੀਆਂ ਜਿਹੜੀਆਂ ਆ ਉਹ ਚੱਲ ਰਹੀਆਂ ਨੇ। ਓਹਾਇਓ ਤੋਂ ਖਬਰ ਆ ਰਹੀ ਆ, ਓਹਾਇਓ ਦੀ ਜਿਹੜੀ ਟਾਸਕ ਫੋਰਸ ਆ ਉਹ ਰੈਸਕਿਊ ਐਫਰਟਸ ਦੇ ਵਿੱਚ ਕੰਟੱਕੀ ਦੇ ਵਿੱਚ ਕੰਮ ਕਰ ਰਹੀ ਹੈਗੀ ਆ। ਕਹਿੰਦੇ ਪਈ 45 ਇਸ ਟਾਸਕ ਫੋਰਸ ਦੇ ਮੈਂਬਰ ਜਿਹੜੇ ਹੈਗੇ ਆ ਉਹ ਡੇਟਨ ਦੇ ਲਾਗੇ ਇਸ ਆਪਰੇਸ਼ਨ ਦੇ ਵਿੱਚ ਵਰਕਆਊਟ ਕਰ ਰਹੇ ਆ, ਕਿਉਂਕਿ ਉੱਥੇ ਜਿਹੜੇ ਕੰਟੱਕੀ ਆ ਬਹੁਤ ਹੀ ਜ਼ਿਆਦਾ ਜਿਹੜੀ ਤਬਾਹੀ ਮਚੀ ਆ। ਜਿਹੜੀ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਵੀ ਬੁਲਾਇਆ ਗਿਆ ਆ। ਇਸੇ ਤਰ੍ਹਾਂ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਵੀ ਸਟੇਟ ਆਫ ਐਮਰਜੈਂਸੀ ਜਿਹੜੀ ਆ ਉਹ ਡਿਕਲੇਅਰ ਕਰ ਦਿੱਤੀ ਹੋਈ ਹੈਗੀ ਆ। ਜੀ ਬਿਲਕੁਲ, ਉਹਨਾਂ ਨੇ ਆਲਰੇਡੀ ਜਿਹੜੀ ਫੈਡਰਲ ਫੰਡਿੰਗ ਕਹਿੰਦੇ ਆ ਵੀਕਐਂਡ ਦੇ ਉੱਤੇ ਹੀ ਅਪਰੂਵ ਕਰ ਦਿੱਤੀ ਸੀ ਵੀ ਇਹ ਜਿਹੜੇ ਡੈਡਲੀ ਟੋਰਨੇਡੋਜ਼ ਉੱਥੇ ਆਏ ਆ, ਇਹ ਡਿਜ਼ਾਸਟਰ ਜਿਹੜਾ ਇਹ ਹੋਇਆ ਆ ਵੀ ਉਸ ਦੇ ਵਿੱਚ ਵੱਧ ਤੋਂ ਵੱਧ ਫੈਡਰਲ ਮਦਦ ਵੀ ਜਿਹੜੀ ਆ ਉਹ ਉਹਨਾਂ ਨੂੰ ਮਿਲ ਸਕੇ। ਸੋ ਕਹਿੰਦੇ ਵੀ ਇਹ ਅਸਿਸਟੈਂਸ ਉਹਨਾਂ ਵਸਨੀਕਾਂ ਨੂੰ ਉਪਲਬਧ ਹੋਵੇਗੀ ਜਿਹੜੇ ਸਟਾਰਮ ਦੇ ਨਾਲ ਪ੍ਰਭਾਵਿਤ ਆ, ਚਾਹੇ ਉਹਨਾਂ ਨੇ ਟੈਂਪਰੇਰੀ ਹਾਊਸਿੰਗ ਜਾਂ ਹੋਮ ਰਿਪੇਅਰ ਦੇ ਲਈ ਜਿਹੜੀਆਂ ਗ੍ਰਾਂਟਸ ਆ ਉਹ ਲੈਣੀਆਂ ਹੋਣ। ਸੋ ਇਹ ਜਿਹੜੇ ਕਹਿੰਦੇ ਵੀ ਬੀਤੇ ਵੀਕਐਂਡ ਦੇ ਉੱਤੇ 6 ਸੂਬਿਆਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਟੋਰਨੇਡੋਜ਼ ਆ ਉਹ ਆਏ ਆ। ਇੱਕ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਵਿੱਚ ਸਭ ਤੋਂ ਖਤਰਨਾਕ ਚੀਜ਼ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜੇ ਫੀਮਾ ਦੇ ਚੀਫ ਆ ਉਹਨਾਂ ਨੇ ਇਹ ਕਿਹਾ ਵੀ ਦਸੰਬਰ ਦੇ ਵਿੱਚ ਟੋਰਨੇਡੋਜ਼ ਇਹ ਹੁਣ ਇੱਕ ਨਿਊ ਨਾਰਮਲ ਆ ਡਿਊ ਟੂ ਕਲਾਈਮੇਟ ਚੇਂਜ। ਅੱਗੇ ਇਹ ਚੀਜ਼ਾਂ ਘੱਟ ਹੁੰਦੀਆਂ ਸੀਗੀਆਂ ਪਰ ਇਹ ਹੁਣ ਆਮ ਮਰਾ ਦੀ ਹਰ ਸਾਲ ਦੀ ਇਹ ਗੱਲ ਜਿਹੜੀ ਹੋ ਜਾਵੇਗੀ। ਸੋ ਤੁਸੀਂ ਇਹ ਹਿਸਾਬ ਲਾ ਲਓ ਵੀ ਕਲਾਈਮੇਟ ਚੇਂਜ ਦੇ ਕਰਕੇ ਕਿੰਨਾ ਭਾਰੀ ਨੁਕਸਾਨ ਇਸ ਤਰੀਕੇ ਦੇ ਨਾਲ ਕਹਿੰਦੇ ਹੋਵੇਗਾ। ਐਵਰੀ ਈਅਰ ਐਵਰੀ ਮੰਥ ਵੱਖ-ਵੱਖ ਸੂਬਿਆਂ ਦੇ ਵਿੱਚ ਹਰ ਵਾਰੀ ਉੱਥੇ ਹੀ ਨੁਕਸਾਨ ਜਿਹੜਾ ਹੋਇਆ ਕਰੂਗਾ। ਤੁਸੀਂ ਵੀ ਨਾਲ ਦੇ ਨਾਲ ਦੇਖੋ ਪਬਲਿਕ ਮਨੀ ਪਬਲਿਕ ਉਹ ਸਾਰੀਆਂ ਚੀਜ਼ਾਂ ਦਾ ਕਿੰਨਾ ਜ਼ਿਆਦਾ ਜਿਹੜਾ ਇੱਕ ਹਿਸਾਬ ਦੇ ਨਾਲ ਭਾਰ ਜਿਹੜਾ ਇਸ ਦੇ ਵਿੱਚ ਬਣਨ ਜਾ ਰਿਹਾ ਹੈਗਾ। ਸੋ ਸਮਾਂ ਰਹਿੰਦੇ ਹੋਏ ਇਸ ਨੂੰ ਸੁਲਝਾਉਣ ਦੀ ਜਿਹੜੀ ਆ ਉਹ ਹੁਣ ਇੱਕ ਵੱਡੀ ਕੋਸ਼ਿਸ਼ ਜਿਹੜੀ ਉਹ ਕਰਨੀ ਚਾਹੀਦੀ ਹੈਗੀ ਆ। ਇਸੇ ਤਰ੍ਹਾਂ ਐਮਾਜ਼ੋਨ ਦੇ ਜਿਹੜਾ ਇੱਕ ਵੇਅਰ ਹਾਊਸ ਆ ਸ਼ਿਕਾਗੋ ਦੇ ਵਿੱਚ ਉਹ ਪੂਰੀ ਤਰ੍ਹਾਂ ਕਲੈਪਸ ਕਰ ਗਿਆ ਸੀ ਐਡਵਰਡਸਵਿਲ ਇਲੀਨੋਇਸ ਦੇ ਵਿੱਚ, ਜਿਹਦੇ ਨਾਲ 6 ਜਾਣਿਆਂ ਦੀ ਜਿਹੜੀ ਮੌਤ ਹੋ ਗਈ ਆ ਤੇ ਕਾਫੀ ਜਾਣੇ ਜਿਹੜੇ ਫੱਟੜ ਹੋਏ ਆ। ਕਹਿੰਦੇ ਪਈ ਐਮਾਜ਼ੋਨ ਦੇ ਵਿੱਚ ਜਿਹੜੇ ਕੰਪਨੀ ਆ ਐਮਾਜ਼ੋਨ, ਉਹਨਾਂ ਨੇ ਲੋਕਾਂ ਨੂੰ ਜਿਹੜੇ EMPLOYEES ਹੈਗੇ ਕੰਮ ਕਰਦੇ ਉਹਨਾਂ ਨੂੰ ਫੋਨ ਲਿਜਾਣ ਦੇ ਉੱਤੇ ਜਿਹੜਾ ਆ ਬੈਨ ਕੀਤਾ ਹੋਇਆ ਆ ਇਨਸਾਈਡ। ਤੇ ਜਿਹੜੇ EMPLOYEES ਆ ਉਹ ਕਹਿੰਦੇ ਵੀ ਅਸੀਂ ਆਪਣੀ ਇਨਫੋਰਮੇਸ਼ਨ ਵੀ ਨਹੀਂ ਦੇ ਸਕਦੇ ਸੀ ਵੀ ਕਿੱਥੇ ਹੈਗੇ ਆ, ਕਿੱਥੇ ਦੱਬੇ ਹੋਏ ਹੈਗੇ ਆ। ਸੋ ਇਦਾਂ ਦੀ ਜਿਹੜੀ ਸਿਚੁਏਸ਼ਨ ਆ ਦੇਖ ਲਓ ਵੀ ਵੱਡੀ ਕੰਪਨੀ ਆ,
ਸੋ ਅਲਾਓ ਨਹੀਂ ਕਰਦੇ ਵੀ ਤੁਸੀਂ ਆਪਣੇ ਫੋਨ ਜਿਹੜੇ ਅੰਦਰ ਕੰਮ ਕਰਦੇ ਆ ਨਹੀਂ ਲਿਜਾ ਸਕਦੇ। ਸੋ ਇਹਦੇ ਨਾਲ ਬਿਜ਼ਨੈਸਸ ਜਿਹੜੇ ਆ ਉਹਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਅਸਰ ਪਊਗਾ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਦਸੰਬਰ ਦਾ ਮਹੀਨਾ ਆ, ਕ੍ਰਿਸਮਸ ਦਾ ਸੀਜ਼ਨ ਆ, ਤੇ ਇਸ ਟਾਈਮ ਦੇ ਉੱਤੇ ਲੋਕ ਸ਼ਾਪਿੰਗ ਕਰਦੇ ਆ, ਡਿਲੀਵਰੀਜ਼ ਬਹੁਤ ਹੁੰਦੀਆਂ ਹੈਗੀਆਂ ਆ। ਸੋ ਜਿਹੜੀਆਂ ਇਹ 6 ਸਟੇਟਾਂ ਦੇ ਵਿੱਚ ਜਿਹੜਾ ਅਸਰ ਪਿਆ ਆ, ਇਹ ਬਿਜ਼ਨੈਸਸ ਦੇ ਉੱਤੇ ਬਹੁਤ ਵੱਡਾ ਅਸਰ ਪਾਉਣ ਜਾ ਰਿਹਾ ਹੈਗਾ ਆ। ਜੀ ਬਿਲਕੁਲ। ਸੋ ਬਹੁਤ ਜ਼ਿਆਦਾ ਇਹ ਨੁਕਸਾਨ ਇਸਨੇ ਕੀਤਾ ਹੈ ਆਲਰੇਡੀ, ਜਾਨੀ ਮਾਲੀ ਨੁਕਸਾਨ ਜਿਹੜਾ ਹੈ ਇਸ ਦੇ ਵਿੱਚ ਲੋੜੋਂ ਵੱਧ ਕਹਿ ਸਕਦੇ ਹਾਂ ਵੀ ਉਹ ਹੋ ਚੁੱਕਾ ਹੈਗਾ ਆ। ਸੋ ਜਿਹੜਾ ਵੀ ਕੋਈ ਵੀ ਭਾਈ ਕੰਟੱਕੀ ਦੇ ਵਿੱਚ ਮਦਦ ਘੱਲ ਸਕਦਾ ਆ, ਕਰਨੀ ਚਾਹੁੰਦਾ ਆ, ਉੱਥੇ ਜਿਹੜੀਆਂ ਕੋਸ਼ਿਸ਼ਾਂ ਚੱਲ ਰਹੀਆਂ ਆ ਉਸ ਦੇ ਵਿੱਚ ਜਿਹੜੀ ਉਹ ਦੇਖੋ ਵੀ ਕਿੱਦਾਂ ਜਿਹੜੀ ਉਹ ਆਪਣੇ ਇਹਨਾਂ ਭੈਣ ਭਰਾਵਾਂ ਦੀ ਜਿਹੜੀ ਉਹ ਮਦਦ ਆ ਉਹ ਕੀਤੀ ਜਾ ਸਕੇ। ਸੋ ਜੂਝ ਰਹੇ ਨੇ, ਇਹਨਾਂ ਨੂੰ ਮਦਦ ਦੀ ਜਿਹੜੀ ਉਹ ਜ਼ਰੂਰਤ ਜਿਹੜੀ ਉਹ ਰਹੇਗੀ, ਚਾਹੇ ਨੋ ਡਾਊਟ ਹਰ ਇੱਕ ਪਾਸਿਓਂ ਮਦਦ ਜਿਹੜੀ ਉਹ ਆ ਵੀ ਰਹੀ ਆ, ਪਰ ਆਪਾਂ ਵੀ ਆਪਣੇ ਜਿਹੜੇ ਫਰਜ਼ ਨੂੰ ਨਿਭਾਉਂਦੇ ਹੋਏ ਆਪਣੇ ਇਹਨਾਂ ਭੈਣਾਂ ਭਰਾਵਾਂ ਦੀ ਮਦਦ ਜਿਹੜੀ ਉਹ ਜ਼ਰੂਰ ਕਰਨੀ ਹੈਗੀ ਆ। ਇਹ ਦੇਖੋ ਅਜੇ ਸਭ ਕੁਛ ਬਿਲਕੁਲ ਤਾਜ਼ਾ ਕਹਿ ਸਕਦੇ ਹਾਂ ਵੀ ਇਹ ਹੋਇਆ ਆ। ਬਹੁਤ ਕੁਛ ਐਸੇ ਇਸ ਦੇ ਵਿੱਚ ਚੇਂਜਿਸ ਜਿਹੜੇ ਆ ਉਹ ਆਉਣਗੇ, ਨਵੀਆਂ ਖਬਰਾਂ, ਨਵੀਆਂ ਗੱਲਾਂ ਇਸ ਦੇ ਵਿੱਚ ਆਉਣਗੀਆਂ। ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਆਪਾਂ ਇਸ ਦੇ ਉੱਤੇ ਅਪਡੇਟਸ ਆ ਉਹ ਤੁਹਾਨੂੰ ਦਿੰਦੇ ਹੀ ਰਹਾਂਗੇ। ਤੇ ਜੀ, ਤੇ ਹਰਜੋਤ ਸਿੰਘ ਜੀ, ਜੇ ਆਪਾਂ ਹੁਣ ਅਗਲੀ ਰੁਖ ਬਦਲੀਏ ਖਬਰਾਂ ਦਾ, ਤਾਂ ਓਮੀਕਰੋਨ ਦੀ ਜਿਹੜੀ ਇਸ ਟਾਈਮ ਤੜਥੱਲੀ ਆ ਉਸ ਨੇ ਕਦੀ ਫੇਰ ਦੁਨੀਆ ਨੂੰ ਹਿਲਾ ਰਹੇ ਆ। ਬ੍ਰਿਟੇਨ, ਯੂਕੇ ਦੇ ਵਿੱਚ ਇਸ ਨੇ ਕਹਿੰਦੇ ਵੀ ਇੱਕ ਵਾਰੀ ਫੇਰ ਹਾਹਾਕਾਰ ਮਚਾ ਦਿੱਤਾ ਆ। ਹਰ 2-3 ਦਿਨਾਂ ਦੇ ਵਿੱਚ ਉੱਥੇ ਜਿਹੜੀਆਂ ਇਨਫੈਕਸ਼ਨ ਰੇਟ ਆ ਲੋਕਾਂ ਦਾ, ਇਸ ਦੇ ਨਾਲ ਪੀੜਤ ਹੋਣ ਦੀ ਦਰ ਆ, ਉਹ 2-3 ਦਿਨਾਂ ਦੇ ਵਿੱਚ ਦੁੱਗਣੀ ਜਿਹੜੀ ਉਹ ਹੋ ਰਹੀ ਆ। ਆਲਰੇਡੀ ਅੱਜ ਉੱਥੋਂ ਇੱਕ ਖਬਰ ਦੀ ਪੁਸ਼ਟੀ ਹੋ ਚੁੱਕੀ ਆ ਵੀ ਓਮੀਕਰੋਨ ਦੇ ਕਰਕੇ ਉੱਥੇ ਇੱਕ ਪੀੜਤ ਜਿਹੜਾ ਸੀ ਉਸ ਦੀ ਪਹਿਲੇ ਇਸ ਪੀੜਤ ਦੀ ਜਿਹੜੀ ਉਹ ਮੌਤ ਆ ਉਹ ਹੋ ਚੁੱਕੀ। ਹੁਣ ਤੱਕ ਇੱਕ ਪੇਸ਼ੈਂਟ ਜਿਹੜਾ ਓਮੀਕਰੋਨ ਵਾਇਰਸ ਤੋਂ ਪ੍ਰਭਾਵਿਤ ਸੀ ਉਹ ਮਰ ਚੁੱਕਾ ਆ। ਸੋ ਯੂਕਰੇਨ ਦੇ ਵਿੱਚ ਬੀਤੇ ਦਿਨਾਂ 'ਚ ਇਹਨਾਂ ਦੀ ਕਾਫੀ ਜ਼ਿਆਦਾ ਤੋਈ ਹੋਈ, ਕਿਉਂਕਿ ਪਿਛਲੇ ਸਾਲ ਦੀ ਵੀ ਦਸੰਬਰ ਦੇ ਵਿੱਚ ਇਹਨਾਂ ਨੇ ਪਾਰਟੀ ਕੀਤੀ ਆ ਜਿਹੜੇ 10 ਡਾਊਨਿੰਗ ਸਟਰੀਟ ਦੇ ਉੱਤੇ, ਤੇ ਲੋਕਾਂ ਨੂੰ ਘਰਾਂ ਦੇ ਵਿੱਚ ਤਾੜ ਕੇ ਰੱਖਿਆ ਸੀ। ਉਸ ਦੇ ਕਰਕੇ ਬਹੁਤ ਬਦਖੋਈ ਜਿਹੜੀ ਇਸ ਟਾਈਮ ਬੋਰਿਸ ਜੌਨਸਨ ਤੇ ਉਹਨਾਂ ਦੇ ਸਾਥੀਆਂ ਦੀ ਇਸ ਟਾਈਮ ਹੋ ਰਹੀ ਹੈਗੀ ਆ। ਉੱਥੋਂ ਦੇ ਯੂਕੇ ਦੇ ਹੈਲਥ ਸਕੱਤਰ ਸਾਜਿਦ ਜਾਵੇਦ ਆ, ਉਹਨਾਂ ਨੇ ਦੱਸਿਆ ਵੀ ਘੱਟੋ ਘੱਟ 10 ਲੋਕ ਜਿਹੜੇ ਇਸ ਤੋਂ ਪ੍ਰਭਾਵਿਤ ਹੋ ਕੇ, ਪੀੜਤ ਹੋ ਕੇ ਜ਼ੇਰੇ ਇਲਾਜ ਹੈਗੇ ਨੇ ਹਸਪਤਾਲ ਦੇ ਵਿੱਚ। ਬੋਰਿਸ ਜੌਨਸਨ ਤੇ ਉਹਨਾਂ ਦੇ ਜਿਹੜੇ ਸਾਥੀਆਂ ਦੇ ਦੁਆਰਾ, ਉਹਨਾਂ ਦੀ ਸਰਕਾਰ ਦੁਆਰਾ ਸਾਰੇ ਹੀ ਅਡਲਟਸ ਨੂੰ ਤੀਜਾ ਬੂਸਟਰ ਸ਼ਾਟ ਲਗਵਾਉਣ ਦੇ ਲਈ ਬੇਨਤੀ ਜਿਹੜੀ ਆ, ਅਪੀਲ ਆ, ਉਹ ਕੀਤੀ ਗਈ ਹੈਗੀ ਆ। ਜੀ, ਸੋ ਬਿਲਕੁਲ ਇਹ ਪਤਾ ਨਹੀਂ ਹੈ, ਜਿਹੜੇ ਸਰੋਤੇ ਸਾਡੇ ਸੁਣ ਰਹੇ ਪੰਜਾਬੀ ਰੇਡੀਓ USA ਦੇ, ਮੇਕ ਸ਼ੋਰ ਕਰ ਲਿਓ ਜੇ ਕਿਸੇ ਨੇ ਯੂਕੇ ਜਾਣਾ, ਯੂਕੇ ਦੇ ਥਰੂ ਜਾਣਾ, ਜਿੱਦਾਂ ਦੀ ਸਿਚੁਏਸ਼ਨ ਚੱਲ ਰਹੀ ਹੈ ਕੋਈ ਨਹੀਂ ਪਤਾ ਕਿਹੜੇ ਟਾਈਮ ਦੇ ਉੱਤੇ ਜਿਹੜੀਆਂ ਫਲਾਈਟਸ ਆ ਉਹ ਬੰਦ ਹੋ ਜਾਣ, ਕਿਉਂਕਿ ਨਵੇਂ ਵੇਰੀਐਂਟ ਦੇ ਨਾਲ 40% ਕਰੋਨਾ ਵਾਇਰਸ ਦੇ ਕੇਸ ਜਿਹੜੇ ਯੂਕੇ 'ਚ ਇਸ ਟਾਈਮ ਹੋ ਗਏ ਹੈਗੇ ਆ। ਇਹ ਇਸ ਟਾਈਮ ਜਿਹੜਾ ਓਮੀਕਰੋਨ ਆ ਉਹ ਡੋਮੀਨੈਂਟ ਸਟ੍ਰੇਨ ਹੈਗਾ ਕੋਵਿਡ-19 ਦਾ। ਇਹ ਬੋਰਿਸ ਜੌਨਸਨ ਜਿਹੜੇ ਉੱਥੇ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਕਿਹਾ ਹੈਗਾ। ਸੋ ਇਹ ਸਿਚੁਏਸ਼ਨ ਕਾਫੀ ਜਿਹੜੀ ਆ ਗੰਭੀਰ ਬਣਦੀ ਜਾ ਰਹੀ ਹੈਗੀ ਆ। ਸੋ USA ਦੇ ਵਿੱਚ ਵੀ ਜਿਹੜੇ ਓਮੀਕਰੋਨ ਦੇ ਕੇਸਿਸ ਆ ਉਹ 30 ਸਟੇਟਾਂ ਦੇ ਵਿੱਚ ਕਨਫਰਮ ਹੋ ਚੁੱਕੇ ਹੈਗੇ ਆ। ਸੋ USA ਦੇ ਵਿੱਚ ਵੀ ਜਿਹੜੀ ਸਿਚੁਏਸ਼ਨ ਆ ਇਹ ਮਿੰਟ ਬਾਈ ਮਿੰਟ ਬਹੁਤ ਜ਼ਿਆਦਾ ਜਿਹੜੀ ਚੇਂਜ ਹੁੰਦੀ ਜਾ ਰਹੀ ਹੈਗੀ ਆ। ਸੋ ਜਿੰਨੇ ਵੀ ਸਰੋਤੇ ਸਾਡੇ ਸੁਣ ਰਹੇ ਆ, ਪਲੀਜ਼ ਮੇਕ ਸ਼ੋਰ ਕਰੋ ਸਾਰੇ ਬੂਸਟਰ ਜਿਹੜਾ ਜਿਨ੍ਹਾਂ ਨੇ ਨਹੀਂ ਲਵਾਇਆ ਟੀਕਾ ਉਹ ਵੀ ਲਵਾਓ, ਤੇ ਜਿਨ੍ਹਾਂ ਨੇ ਹਜੇ ਤੱਕ ਜਿਹੜੇ ਸੋਚ ਵੀ ਰਹੇ ਆ, ਸੋਚਣਾ ਨਹੀਂ ਚਾਹੀਦਾ, ਕਿਉਂਕਿ ਪਤਾ ਨਹੀਂ ਕੀ ਟਾਈਮ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਹੈ। ਜੇ ਦੇਖੋ ਹੁਣ ਜੇ ਯੂਕੇ 'ਚ ਇੰਨੀ ਜਲਦੀ ਫੈਲੀ ਆ ਤੇ 30 ਸਟੇਟਸ ਦੇ ਵਿੱਚ USA ਦੇ ਵਿੱਚ ਵੀ ਕੇਸਿਸ ਆ ਗਏ ਆ। ਸੋ ਇਸ ਸਿਚੁਏਸ਼ਨ ਦਾ ਪਤਾ ਨਹੀਂ ਵੀ ਕੀ ਆਉਣ ਵਾਲੇ ਸਮੇਂ 'ਚ ਬਣੂਗਾ। ਸੋ ਹਰਜੋਤ ਸਿੰਘ ਜੀ, ਆਪਾਂ ਜਦੋਂ ਡੈਲਟਾ ਵੇਰੀਐਂਟ ਦਾ ਵੀ ਦੇਖਿਆ ਸੀ, ਉਹ ਵੀ ਪਹਿਲੋਂ ਉਸਨੇ ਮਾਰ ਜਿਹੜੀ ਯੂਰਪ ਦੇ ਵਿੱਚ ਜ਼ਿਆਦਾ ਕੀਤੀ ਸੀ। ਉੱਦਾਂ ਵੀ ਜਦੋਂ ਮੇਨ ਸਟ੍ਰੇਨ ਸਭ ਤੋਂ ਪਹਿਲੇ ਵਾਲਾ ਜਿਹੜਾ ਆਇਆ ਸੀਗਾ ਉਹ ਚਾਈਨਾ ਤੋਂ ਪਹਿਲੇ ਕੇਸਾਂ ਦੀ ਸ਼ੁਰੂਆਤ ਤੋਂ ਬਾਅਦ 'ਚ ਯੂਰਪ ਦੇ ਵਿੱਚ ਫੈਲਿਆ, ਤੇ ਯੂਰਪ ਤੋਂ ਬਾਅਦ ਦੇ ਵਿੱਚ ਹੀ ਆਪਾਂ ਦੇਖਿਆ ਵੀ ਹਰ ਇੱਕ ਪਾਸੇ ਜਿਹੜਾ ਉਹ ਫੈਲਿਆ, ਤੇ ਉੱਥੇ ਸਭ ਤੋਂ ਜ਼ਿਆਦਾ ਘਾਤਕ ਸਾਬਤ ਹੋਇਆ ਸੀ।
ਨੋ ਡਾਊਟ ਜਿਹੜਾ ਇਸ ਤੋਂ ਪਹਿਲੇ ਵਾਲਾ ਜਿਹੜਾ ਵੇਰੀਐਂਟ ਸੀ ਡੈਲਟਾ ਵੇਰੀਐਂਟ ਆ ਉਹ ਬਹੁਤ ਜ਼ਿਆਦਾ ਜਾਨਲੇਵਾ ਸੀਗਾ। ਚਲੋ ਹਾਲ ਦੀ ਘੜੀ ਆਪਾਂ ਇੰਨਾ ਕਹਿ ਸਕਦੇ ਆ ਵੀ ਸੁੱਖ ਦਾ ਸਾਹ ਇਹੀ ਆ ਵੀ ਜਾਨਲੇਵਾ ਇੰਨਾ ਜ਼ਿਆਦਾ ਨਹੀਂ ਆ, ਪਰ ਇਹ ਆ ਵੀ ਜੇ ਜ਼ਿਆਦਾ ਲੋਕ ਪੀੜਤ ਹੋ ਗਏ ਤੇ ਫਿਰ ਜਦੋਂ ਹਸਪਤਾਲਾਂ ਦੇ ਉੱਤੇ ਭਾਰ ਜਿਹੜਾ ਉਹ ਵੱਧ ਜਾਂਦਾ ਆ ਤੇ ਆਟੋਮੈਟਿਕਲੀ ਫਿਰ ਮਰਨ ਵਾਲਿਆਂ ਦੀ ਸੰਖਿਆ ਜਿਹੜੀ ਉਹ ਫਿਰ ਤਾਂ ਨੂੰ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਲੋੜੀਂਦੀ ਸਹਾਇਤਾ ਜਿਹੜੀ ਹਸਪਤਾਲਾਂ ਦੇ ਦੁਆਰਾ ਉਹ ਨਹੀਂ ਮਿਲ ਪਾਉਂਦੀ। ਸੋ ਇਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਆ। ਸੋ ਟਾਈਡਲ ਵੇਵ ਜਿੱਦਾਂ ਕਹਿ ਲਓ ਵੀ ਬਹੁਤ ਉੱਚੀਆਂ ਜਿਹੜੀਆਂ ਛੱਲਾਂ ਪਾਣੀ ਦੀਆਂ ਹੁੰਦੀਆਂ ਆ, ਉਦਾਂ ਹੀ ਜਿਹੜੇ ਇਹਦੇ ਕੇਸ ਆ ਉਹ ਤਾਂ ਨੂੰ ਜਿਹੜੇ ਇਸ ਟਾਈਮ ਉਛਲ ਰਹੇ ਹੈਗੇ ਨੇ। ਸੋ ਆਪਾਂ ਇਹੀ ਉਮੀਦ ਕਰ ਸਕਦੇ ਹਾਂ ਵੀ ਭਾਈ ਥੋੜਾ ਜਿਹਾ ਕੰਟਰੋਲ ਰਵੇ ਤੇ ਲੋਕਾਂ ਨੂੰ ਵੀ ਥੋੜਾ ਜਿਹਾ ਹੁਣ ਜਿਹੜਾ ਸਹਿਜ ਦੇ ਵਿੱਚ ਜਿਹੜਾ ਉਹ ਰਹਿਣ ਦੀ ਜਿਹੜੀ ਉਹ ਜ਼ਰੂਰਤ ਆ। ਚੀਨ ਨੇ ਵੀ ਜਿਹੜੇ ਓਮਿਕਰੋਨ ਵਾਇਰਸ ਦੇ ਜਿਹੜੇ ਕੇਸਿਸ ਆ ਉਹਨਾਂ ਦੇ ਉੱਥੇ ਹੋਣ ਦੀ ਪੁਸ਼ਟੀ ਜਿਹੜੀ ਕੀਤੀ ਆ। ਚੀਨੀ ਜਿਹੜੇ ਆ ਉੱਥੋਂ ਦੀ ਸਰਕਾਰ ਮੰਨਦੀ ਨਹੀਂ ਹੁੰਦੀ ਜਲਦੀ ਕਿਤੇ ਵੀ ਸਾਡੇ ਜਿਹੜਾ ਕੋਈ ਵੀ ਕੇਸ ਜਿਹੜਾ ਹੈਗਾ, ਸਭ ਨੂੰ ਪਤਾ ਵੀ ਹੁਣ ਜਦੋਂ ਕੋਵਿਡ ਦੀ ਸ਼ੁਰੂਆਤ ਦੀ ਜਾਂਚ ਦੀ ਗੱਲ ਆਈ ਸੀ ਤਾਂ ਉਹਨਾਂ ਨੇ ਕੋਰੀ ਨਾ ਕਰ ਦਿੱਤੀ ਸੀ, ਅੰਦਰ ਜਾ ਕੇ ਜਾਂਚ ਜਿਹੜੀ ਕਰਨ ਤੋਂ ਉਹਨਾਂ ਨੇ ਰੋਕਿਆ ਹੈਗਾ ਆ। ਸੋ ਇਹ ਆਪਾਂ ਨੂੰ ਹੁਣ ਸਭ ਨੂੰ ਪਤਾ ਹੈ ਵੀ ਕੀ ਜਿਹੜੀ ਇਸ ਟਾਈਮ ਸਥਿਤੀ ਉਧਰਲੇ ਪਾਸੇ ਵੀ ਬਣ ਰਹੀ ਹੈਗੀ ਆ। ਇੱਕ ਜੇ ਹਰਜੋਤ ਸਿੰਘ ਜੀ ਕੋਵਿਡ ਦੇ ਨਾਲ ਹੀ ਆਪਾਂ ਜੇ ਖਬਰ ਦੱਸਦੇ ਜਾਈਏ, ਇਜ਼ਰਾਈਲ ਤੋਂ ਇੱਕ ਚੰਗੀ ਖਬਰ ਆਪਾਂ ਕਹਿ ਸਕਦੇ ਹਾਂ ਬੂਸਟਰ ਸ਼ਾਟਸ ਤੇ ਕੋਵਿਡ ਦੇ ਨਾਲ ਸੰਬੰਧਿਤ ਜਿਹੜੀ ਇਹ ਹੈਗੀ ਓਮਿਕਰੋਨ ਨਾਲ। ਇਜ਼ਰਾਈਲ ਦੀ ਇੱਕ ਸਟੱਡੀ ਜਿਹੜੀ ਪ੍ਰਕਾਸ਼ਿਤ ਹੋਈ ਆ, ਉਹਨਾਂ ਦੇ ਮੁਤਾਬਕ ਜਿਹੜਾ ਫਾਈਜ਼ਰ ਦਾ ਕੋਵਿਡ ਦਾ ਬੂਸਟਰ ਸ਼ਾਟ ਹੈਗਾ ਆ ਉਹ ਤੁਹਾਨੂੰ ਓਮਿਕਰੋਨ ਵੇਰੀਐਂਟ ਤੋਂ ਬਚਾਉਂਦਾ ਆ, ਪ੍ਰੋਟੈਕਟ ਕਰਦਾ ਹੈਗਾ ਆ। ਇਜ਼ਰਾਈਲ ਦੀ ਰਿਸਰਚ ਕਹਿੰਦੀ ਆ ਵੀ ਇਹ ਉਦੋਂ ਉਸ ਟਾਈਮ ਦੇ ਉੱਤੇ ਆਈ ਆ ਜਦ ਸਾਊਥ ਅਫਰੀਕਾ ਨੇ ਇਸ ਦੀ ਜਿਹੜੀ ਜੈਨੇਟਿਕ ਡੀਕੋਡਿੰਗ ਕਰਕੇ ਦੱਸਿਆ ਵੀ ਇਹ ਇੱਕ ਨਵਾਂ ਵੇਰੀਐਂਟ ਕੋਵਿਡ ਦਾ ਇਸ ਟਾਈਮ ਤੇਜ਼ੀ ਦੇ ਨਾਲ ਜਿਹੜਾ ਉਹ ਫੈਲ ਰਿਹਾ ਹੈਗਾ ਆ, ਜਿਹੜਾ ਕਿ 2 ਡੋਜ਼ਸ ਦੀ ਪ੍ਰੋਟੈਕਸ਼ਨ ਨੂੰ ਭੇਦ ਕੇ ਵੀ ਤੁਹਾਡੇ ਉੱਤੇ ਜਿਹੜਾ ਆ ਉਹ ਤੁਹਾਨੂੰ ਪੀੜਤ ਜਿਹੜਾ ਉਸ ਤੋਂ ਕਰਵਾ ਸਕਦਾ ਆ। ਸੋ ਇਜ਼ਰਾਈਲ ਦੀ ਇਸ ਨਵੀਂ ਸਟੱਡੀ ਦੇ ਵਿੱਚ ਇਹ ਜਿਹੜਾ ਕੰਪੈਰੀਜ਼ਨ ਤੋਂ ਬਾਅਦ ਦੇ ਵਿੱਚ ਦੱਸਿਆ ਗਿਆ ਆ ਵੀ ਇਹ ਸਿਗਨੀਫੀਕੈਂਟਲੀ ਤੁਹਾਨੂੰ ਜਿਹੜਾ ਤੀਜੀ ਡੋਜ਼ ਦੇ ਨਾਲ ਬੂਸਟਰ ਸ਼ਾਟ ਦੇ ਨਾਲ ਓਮਿਕਰੋਨ ਵੇਰੀਐਂਟ ਤੋਂ ਬਚਾਉਣ ਦੇ ਵਿੱਚ ਸਹਾਇਕ ਸਾਬਤ ਹੁੰਦੀ ਆ। ਜੀ, ਅਗਲੀ ਖਬਰ ਵੀ ਕਰੋਨਾ ਵਾਇਰਸ ਨਾਲ ਸੰਬੰਧਿਤ ਆ। ਬਹੁਤ ਸਾਰੀਆਂ ਜਿਹੜੀਆਂ ਸਟੇਟਸ ਆ ਉਹ ਇੱਕ ਤਰ੍ਹਾਂ ਦੇ ਨਾਲ ਵਿਰੋਧ ਵੀ ਕਰ ਰਹੀਆਂ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਦਾ ਮੈਂਡੇਟ ਪ੍ਰਾਈਵੇਟ EMPLOYERS ਨੂੰ ਲੈ ਕੇ। ਨਿਊਯਾਰਕ ਦੇ ਵਿੱਚ ਵੀ ਬਹੁਤ ਜਲਦੀ ਸ਼ੁਰੂ ਹੋਣ ਜਾ ਰਿਹਾ ਵੀ ਜਿਹੜੇ ਵੀ EMPLOYERS ਹੈਗੇ ਆ ਪ੍ਰਾਈਵੇਟ ਜਿਹੜੀਆਂ ਤਾਂ ਗਵਰਨਮੈਂਟ ਐਂਟੀਟੀਜ਼ ਆ ਉਹਨਾਂ ਨੂੰ ਤਾਂ ਆਲਰੇਡੀ ਉਹਨੇ ਕਹਿ ਦਿੱਤਾ ਵੀ ਚਾਹੇ ਤੁਸੀਂ ਕਿਸੇ ਵੀ ਡਿਪਾਰਟਮੈਂਟ 'ਚ ਕੰਮ ਕਰਦੇ ਆ ਤੇ ਤੁਹਾਨੂੰ ਸਾਰੇ EMPLOYEES ਨੂੰ ਜਿਹੜਾ ਵੈਕਸੀਨ ਲਾਉਣਾ ਪਊਗਾ ਅਨਲੈਸ ਕਿਸੇ ਦੀ ਕੋਈ ਰਿਲੀਜੀਅਸ ਐਗਜ਼ੈਂਪਸ਼ਨ ਆ ਜਾਂ ਕੋਈ ਹੈਲਥ ਇਸ਼ੂ ਆ। ਪ੍ਰਾਈਵੇਟਸ ਦੇ ਉੱਤੇ ਵੀ ਜਨਵਰੀ 1 ਤੋਂ ਹੀ ਸ਼ੁਰੂ ਹੋਣਾ, ਜਨਵਰੀ ਦੇ ਪਹਿਲੇ ਵੀਕ। ਆਈਡਾਹੋ ਸਟੇਟ ਨੇ ਅੱਜ ਜਿਹੜਾ ਇੱਕ ਲਾ ਸੂਟ ਫਾਈਲ ਕੀਤਾ ਹੈਗਾ ਆ ਵਾਈਟ ਹਾਊਸ ਜਿਹੜਾ ਜੋ ਬਾਈਡਨ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੇ ਖਿਲਾਫ। ਤੇ 3 ਸਟੇਟਸ ਹੁਣ ਇਸ ਟਾਈਮ ਦੇ ਉੱਤੇ ਹੋ ਗਈਆਂ ਆ। ਇੱਕ ਪੀਟਰ ਜੈਕਬਸਨ ਪ੍ਰੋਫੈਸਰ ਆਫ ਹੈਲਥ ਲਾ ਤੇ ਪਾਲਿਸੀ ਹੈਗੇ ਯੂਨੀਵਰਸਿਟੀ ਆਫ ਮਿਸ਼ੀਗਨ ਤੇ ਡਾਇਰੈਕਟਰ ਆਫ ਦ ਯੂਨੀਵਰਸਿਟੀ ਆਫ ਸੈਂਟਰ ਫॉर ਲਾ ਐਥਿਕਸ ਐਂਡ ਹੈਲਥ ਦੇ। ਉਹਨਾਂ ਨੇ ਕਿਹਾ ਵੀ ਜਿੰਨੀਆਂ ਵੀ ਵੱਧ ਤੋਂ ਵੱਧ ਸਟੇਟਸ ਇਹਦੇ ਵਿੱਚ ਪਾਰਟਿਸਿਪੇਟ ਕਰਦੀਆਂ ਆ ਸੋ ਉਹ ਇੰਪੋਰਟੈਂਟ ਹੈਗਾ ਆ ਜੇ ਤੁਸੀਂ ਇਸ ਮੈਂਡੇਟ ਨੂੰ ਰੋਕਣਾ ਆ, ਕਿਉਂਕਿ ਕਈ ਜਗ੍ਹਾ ਦੇ ਉੱਤੇ ਹੁਣ ਇਹ ਸਿਚੁਏਸ਼ਨ ਬਣ ਗਈ ਆ ਪਈ ਸ਼ਾਰਟੇਜ ਹੈਗੀ EMPLOYEES ਦੀ ਹਸਪਤਾਲਾਂ ਦੇ ਵਿੱਚ ਤੇ ਉਹ ਹੁਣ ਵੇਵ ਕਰਨਾ ਚਾਹੁੰਦੇ ਹੈਗੇ ਆ ਵੀ ਜੇ EMPLOYEE ਨਾ ਆਏ ਤੇ ਫਿਰ ਇੱਕ ਵੱਡੀ ਪ੍ਰੋਬਲਮ ਪਊਗੀ। ਇਹ ਵੀ ਇੱਕ ਵੱਡੀ ਸਿਚੁਏਸ਼ਨ ਜਿਹੜੀ ਆ USA 'ਚ ਬਣਦੀ ਜਾ ਰਹੀ ਹੈਗੀ ਆ। ਜੀ ਜੀ, ਅਗਲੀ ਖਬਰ ਜਿਹੜੀ ਆ ਉਹ ਆ ਰਹੀ ਹੈਗੀ ਆ ਕਮਲਾ ਹੈਰਿਸ ਸਾਡੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਉਹਨਾਂ ਦੇ ਸੰਬੰਧ ਦੇ ਵਿੱਚ। ਕਮਲਾ ਹੈਰਿਸ ਉਹਨਾਂ ਨੇ ਅੱਜ ਅਨਾਊਂਸ ਕੀਤਾ ਆ ਵੀ ਪ੍ਰਾਈਵੇਟ ਸੈਕਟਰ ਇਨਵੈਸਟਮੈਂਟ ਹੋਣ ਜਾ ਰਹੀ ਆ ਸੈਂਟਰਲ ਅਮਰੀਕਾ ਦੇ ਜਿਹੜੇ ਮੁਲਕ ਆ। ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਹੁਣੀ ਇਹ ਕਿਹਾ ਵੀ ਜਿਹੜਾ ਮਾਈਗ੍ਰੇਸ਼ਨ ਹੋ ਰਹੀ ਆ USA ਨੂੰ ਇੰਨੀ ਜ਼ਿਆਦਾ ਜਿਹੜੀ ਇਲੀਗਲ ਉਹਨੂੰ ਰੋਕਣ ਦਾ ਇੱਕੋ ਇੱਕ ਕਾਰਨ ਆ ਵੀ ਆਪਾਂ ਜਿਹੜੇ ਸਾਊਥ ਅਮਰੀਕਨ ਕੰਟਰੀਜ਼ ਆ ਉਹਨਾਂ ਦੇ ਵਿੱਚ ਜਿਹੜੇ ਪੈਸੇ ਇਨਵੈਸਟ ਕਰੀਏ। ਤੇ ਉਹਨਾਂ ਨੇ ਇਹ ਕਿਹਾ ਆ ਵੀ ਬਹੁਤ ਸਾਰੀਆਂ US ਦੀਆਂ ਜਿਹੜੀਆਂ ਕੰਪਨੀਆਂ ਆ ਜਿਸ ਤਰ੍ਹਾਂ ਪੈਪਸੀਕੋ ਆ, ਮਾਸਟਰ ਕਾਰਡ, ਕਾਰਗਿਲ, ਇਹਨਾਂ ਨੇ ਵਾਅਦਾ ਕੀਤਾ ਹੈਗਾ ਆ ਵੀ $1.2 ਬਿਲੀਅਨ ਜਿਹੜੇ ਇਹ ਏਰੀਏਜ਼ ਆ ਸਾਊਥ ਅਮਰੀਕਾ ਦੇ ਮੁਲਕ ਆ ਉਹਨਾਂ ਦੇ ਵਿੱਚ ਇਨਵੈਸਟ ਕਰਨਗੇ, ਖਾਸ ਕਰਕੇ ਜਿਹੜੇ ਵਾਇਲੈਂਸ ਦਾ ਸ਼ਿਕਾਰ ਹੋਏ ਆ ਗਰੀਬ ਮੁਲਕ ਹੈਗੇ ਆ
ਸੋ ਇਹ ਇੱਕ ਵਧੀਆ ਕੰਮ ਵੀ ਹੈਗਾ ਆ। ਸੋ USA ਨੂੰ ਵੀ ਇਹਦਾ ਲੌਂਗ ਰਨ ਦੇ ਵਿੱਚ ਫਾਇਦਾ ਹੋਊਗਾ। ਪੈਪਸੀਕੋ ਗਲੋਬਲ ਫੂਡ ਤੇ ਜਿਹੜੀ ਬੈਵਰੇਜ ਕੰਪਨੀ ਹੈਗੀ ਆ, ਉਹਨਾਂ ਨੇ ਕਿਹਾ ਵੀ ਅਸੀਂ $190 ਮਿਲੀਅਨ ਸੈਂਟਰਲ ਅਮਰੀਕਾ ਦੇ ਵਿੱਚ 2025 ਤੱਕ ਜਿਹੜਾ ਆ ਇਨਵੈਸਟ ਕਰਾਂਗੇ, ਖਾਸ ਕਰਕੇ ਗਵਾਟੇਮਾਲਾ, ਐਲ ਸਾਲਵਾਡੋਰ, ਹੰਡੂਰਾਸ ਦੇ ਵਿੱਚ। ਸੋ ਜਿਹੜੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ, ਜਿਹੜੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਹੋਣੀ ਆ, ਉਹਨੇ ਇਹ ਕਿਹਾ ਜਿਹੜੀ ਕੰਪਨੀ ਕੈਰਗਿਲ ਆ, ਉਹਨਾਂ ਨੇ ਵੀ ਇਹ ਗਲੋਬਲ ਫੂਡ ਕਾਰਪੋਰੇਸ਼ਨ ਆ, ਇਹ ਕਿਹਾ ਵੀ $150 ਮਿਲੀਅਨ ਵਰਥ ਜਿਹੜਾ ਆ ਉਹ ਹੰਡੂਰਾਸ, ਗਵਾਟੇਮਾਲਾ ਤੇ ਐਲ ਸਾਲਵਾਡੋਰ ਦੇ ਵਿੱਚ ਇਨਵੈਸਟ ਕਰਨਗੇ। ਜੀ ਬਿਲਕੁਲ, ਕਹਿੰਦੇ ਵੀ ਇਨੀਸ਼ੀਅਲ ਐਗਰੀਮੈਂਟ ਜਿਹੜੇ ਇਸ ਨਦਰਨ ਟ੍ਰਾਇੰਗਲ ਦੇ ਵਿੱਚ ਪ੍ਰਾਈਵੇਟ ਸੈਕਟਰ ਦੀ ਇਨਵੈਸਟਮੈਂਟ ਆ, ਇਸ ਦੇ ਵਿੱਚ ਹੋ ਚੁੱਕਾ ਆ। ਇਸ ਦੇ ਤਹਿਤ ਜਿੱਦਾਂ ਤੁਸੀਂ ਕੰਪਨੀਆਂ ਦੇ ਨਾਮ ਲਏ, ਮਾਈਕਰੋਸਾਫਟ, ਮਾਸਟਰਕਾਰਡ, ਚੋਬਾਨੀ, ਡੂਓਲਿੰਗੋ, ਐਨਐਕਸਪ੍ਰੈਸੋ, ਬੈਂਕੋ ਕੋਲੰਬੀਆ, ਡੇਵਿੰਡੀਆ, ਇੱਦਾਂ ਦੀਆਂ ਜਿਹੜੀਆਂ ਕੰਪਨੀਆਂ ਆ ਉਹਨਾਂ ਨੇ ਕਿਹਾ ਆ। ਸੋ ਜਿਹੜੀ ਐਨਐਕਸਪ੍ਰੈਸੋ ਹੈਗੀ ਆ, ਉਹ ਕਹਿੰਦੇ ਵੀ 1200 ਜਿਹੜੇ ਉੱਥੇ ਦੇ ਕਿਸਾਨ ਹੈਗੇ ਆ ਉਸ ਇਲਾਕੇ ਦੇ ਵਿੱਚ, ਉਹਨਾਂ ਦੇ ਨਾਲ ਉਹ ਕੰਮ ਕਰੇਗੀ। ਇਹ ਵਾਈਟ ਹਾਊਸ ਦੀ ਇਸ ਫੈਕਟ ਸ਼ੀਟ ਦੇ ਮੁਤਾਬਕ ਆ। ਮਾਸਟਰਕਾਰਡ ਵਾਲੇ ਗਵਾਟਾਮੋਲਾ ਦੀ ਸਰਕਾਰ ਨੂੰ ਮਦਦ ਕਰਨਗੇ ਵੀ ਉੱਥੇ ਜਿਹੜਾ ਡਿਜੀਟਲ ਬੈਂਕਿੰਗ ਆ ਉਸ ਇਲਾਕੇ ਦੇ ਵਿੱਚ ਲਿਆਂਦੀ ਜਾਵੇ। ਮਾਈਕਰੋਸਾਫਟ ਨੇ ਇਹ ਕਿਹਾ ਆ ਵੀ ਹੌਂਡਰਸ ਦੇ ਇਲਾਕੇ ਦੇ ਵਿੱਚ 1 ਮਿਲੀਅਨ ਤੋਂ ਵੱਧ ਲੋਕਾਂ ਤੱਕ ਅਸੀਂ ਇੰਟਰਨੈਟ ਦੀਆਂ ਸੇਵਾਵਾਂ ਲਿਆਉਣ ਦੇ ਲਈ ਮਦਦ ਜਿਹੜੀ ਉਹ ਕਰਾਂਗੇ। ਸੋ ਆਉਣ ਵਾਲੇ ਸਾਲਾਂ ਦੇ ਵਿੱਚ ਜੇ ਉੱਥੇ ਦੀ ਇਕੋਨਮੀ ਜੇ ਚੰਗੀ ਹੁੰਦੀ ਆ ਤੇ ਫਿਰ ਓਬਵੀਅਸਲੀ ਗੱਲ ਆ, ਉੱਥੋਂ ਦੇ ਲੋਕਾਂ ਨੂੰ ਉੱਠ ਕੇ ਭੱਜ ਕੇ ਇੱਧਰਲੇ ਪਾਸੇ ਆਉਣ ਦੀ ਜਿਹੜੀ ਹਰ ਇੱਕ ਨੂੰ ਜਿਹੜੀ ਲੋੜ ਨਹੀਂ। ਜਿੰਨੇ ਤਾਂ ਤੱਕਿਆ ਵੀ ਭਾਈ ਜਾਣਾ ਹੀ ਜਾਣਾ ਹੈ, ਉਹ ਤਾਂ ਫਿਰ ਉਹ ਜਾਊਗਾ ਹੀ ਜਾਊਗਾ, ਕਰੂਗਾ ਹੀ ਕਰੂਗਾ ਉਹ ਕੰਮ। ਪਰ ਇਸ ਤਰੀਕੇ ਦੇ ਨਾਲ ਕਹਿੰਦੇ ਆ ਵੀ ਕੰਮ ਵਧਣਾ ਚਾਹੀਦਾ ਆ। ਮਾਰਚ ਮਹੀਨੇ ਦੇ ਵਿੱਚ ਰਾਸ਼ਟਰਪਤੀ ਬਾਈਡਨ ਦੇ ਸਹੁੰ ਚੁੱਕਣ ਦੇ ਕੁਝ ਮਹੀਨਿਆਂ ਤੋਂ ਬਾਅਦ ਦੇ ਵਿੱਚ ਇੱਕ ਵੱਡੇ ਪੱਧਰ ਦੇ ਉੱਤੇ ਇਨਫਲੈਕਸ, ਖਾਸ ਕਰਕੇ ਜਿਹੜੇ ਅਨਅਕੰਪਨੀਡ ਮਾਈਗ੍ਰੈਂਟ ਚਿਲਡਰਨ ਸੀ, ਉਹਨਾਂ ਦਾ ਬਹੁਤ ਜ਼ਿਆਦਾ ਵਧਿਆ ਸੀ। ਹੁਣ ਤੱਕ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਆંકੜੇ ਜਿਹੜੇ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਆ ਸਦਰਨ ਬਾਰਡਰ ਤੋਂ ਲੋਕਾਂ ਦੇ ਜਿਹੜੇ ਇੱਥੇ ਆਉਣ ਦੇ ਲਈ। ਜੁਲਾਈ ਮਹੀਨੇ ਦੇ ਵਿੱਚ ਐਡਮਿਨਿਸਟ੍ਰੇਸ਼ਨ ਨੇ ਇੱਕ 20 ਪੇਜਾਂ ਦੀ ਰਿਪੋਰਟ ਪੇਸ਼ ਕੀਤੀ ਸੀ, ਜਿਸ ਦੇ ਵਿੱਚ ਉਹਨਾਂ ਨੇ ਰੂਟ ਕਾਜ਼ ਜਿਹੜੇ ਲੱਭਣ ਦੀ ਕੋਸ਼ਿਸ਼ ਕੀਤੀ ਸੀ ਵੀ ਕੀ ਜਿਹੜੀਆਂ ਇਹ ਮੁੱਖ ਸਮੱਸਿਆਵਾਂ ਨੇ ਤੇ ਉਹਨਾਂ ਨੂੰ ਇਹ ਪ੍ਰਸ਼ਾਸਨ ਕਿੱਦਾਂ ਜਿਹੜਾ ਉਹ ਹੱਲ ਕਰ ਸਕਦਾ ਹੈ। ਜਿਨ੍ਹਾਂ 'ਚ ਅਹਿਮ ਤੌਰ ਦੇ ਉੱਤੇ ਕਹਿੰਦੇ ਵੀ ਇਕਨੋਮਿਕ ਇਨਸਿਕਿਉਰਿਟੀ ਤੇ ਇਨਇਕੁਐਲਿਟੀ ਇੱਕ ਵੱਡਾ ਕਾਰਨ ਸੀ ਲੋਕਾਂ ਦਾ ਉੱਥੋਂ ਪਲਾਇਨ ਕਰਨ ਦਾ। ਉੱਥੇ ਦੀ ਕਰਪਸ਼ਨ, ਹਿਊਮਨ ਰਾਈਟਸ ਦਾ ਜਿਹੜਾ ਉੱਥੇ ਕਿਸੇ ਤਰੀਕੇ ਦਾ ਧਿਆਨ ਜਿਹੜਾ ਉਹ ਨਾ ਰੱਖਣਾ, ਵਾਇਲੈਂਸ, ਸੈਕਸ਼ੂਅਲ, ਜੈਂਡਰ ਤੇ ਡੋਮੈਸਟਿਕ ਵਾਇਲੈਂਸ, ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੂੰ ਠੀਕ ਕਰਨਾ ਇੱਕ ਵੱਡਾ ਕੰਮ ਆ। ਸੋ ਬੇਸਿਕਲੀ ਪੂਰੀ ਦੀ ਪੂਰੀ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਵੀ ਉੱਥੇ ਦੀ ਸੁਸਾਇਟੀ ਨੂੰ ਦੁਬਾਰਾ ਇੱਕ ਹਿਸਾਬ ਦੇ ਨਾਲ ਮੁੜ ਦੁਬਾਰਾ ਸ਼ੁਰੂ ਕਰਨ ਵਾਲੀ ਗੱਲ ਜਿਹੜੀ ਇਹ ਬਣ ਜਾਂਦੀ ਆ। ਪਰ ਦੇਖੋ ਕੀ ਬਣਦਾ ਵੀ ਇਹਨਾਂ ਕੰਪਨੀਆਂ ਦੀ ਇਨਵੈਸਟਮੈਂਟਸ ਦੇ ਨਾਲ ਕੋਈ ਫਰਕ ਜਿਹੜਾ ਉਹ ਪੈ ਸਕੇਗਾ ਜਾਂ ਨਹੀਂ। ਜੀ, ਅਗਲੀ ਖਬਰ USA ਦੇ ਵਿੱਚ ਜਿਹੜੇ ਮੀਡੀਆ ਮੋਗਲਸ ਆ ਉਹਨਾਂ ਨੂੰ ਲੈ ਕੇ ਆ। ਇੱਕ ਤਰ੍ਹਾਂ ਨਾਲ ਬਹੁਤ ਜ਼ਿਆਦਾ ਉੱਪਰ ਥੱਲੇ ਜਿਹੜਾ ਕੰਮ ਚੱਲ ਰਿਹਾ ਹੈਗਾ। CNN ਦੀ ਆਪਾਂ ਦੇਖੀ ਆ ਪਿਛਲੇ ਦਿਨਾਂ ਦੇ ਵਿੱਚ, ਜਿਹੜੇ ਮਾਰੀਓ ਕੁਮੋ ਆ, ਉਹਨਾਂ ਨੂੰ ਜਿਹੜਾ ਛੱਡਣਾ ਪਿਆ ਹੈਗਾ ਆ। ਤੇ ਅੱਜ ਫੌਕਸ ਨਿਊਜ਼ ਦੀ ਖਬਰ ਆ ਰਹੀ ਆ, ਕ੍ਰਿਸ ਵੈਲਸ ਕਾਫੀ ਲੰਮੇ ਸਮੇਂ ਤੋਂ ਜਿਹੜੇ ਉਹ ਫੌਕਸ ਦੇ ਉੱਤੇ ਆਪਣਾ ਪ੍ਰੋਗਰਾਮ ਦਿੰਦੇ ਸੀ 18 ਸਾਲਾਂ ਤੋਂ। ਉਹਨਾਂ ਨੇ ਇਹ ਕਿਹਾ ਵੀ ਮੈਂ ਹੁਣ ਆਪਣਾ ਜਿਹੜਾ ਇਹ ਪ੍ਰੋਗਰਾਮ ਆ ਉਹ ਕੁਇਟ ਕਰਨ ਜਾ ਰਿਹਾ, ਉਹ ਜੌਬ ਕੁਇਟ ਕਰਨਗੇ ਤੇ ਉਸ ਤੋਂ ਬਾਅਦ ਉਹ CNN ਨੂੰ ਜੁਆਇਨ ਕਰਨ ਜਾ ਰਹੇ ਆ। ਤੇ ਕਹਿੰਦੇ ਵੀ ਮੈਂ ਇੱਕ ਡਿਫਰੈਂਟ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਲੈ ਕੇ ਆਊਂਗਾ। 50 ਸਾਲਾਂ ਤੋਂ ਵੱਧ ਜਿਹੜਾ ਐਕਸਪੀਰੀਅੰਸ ਹੈਗਾ ਕ੍ਰਿਸ ਵੈਲਸ ਦਾ, ਤੇ 18 ਸਾਲਾਂ ਤੋਂ ਉਹ ਫੌਕਸ ਦੇ ਨਾਲ ਕੰਮ ਕਰਦੇ ਆਏ ਆ। ਪ੍ਰੈਜ਼ੀਡੈਂਟ ਜਿਹੜੇ ਜਾਰਜ ਬੁਸ਼ ਸੀਨੀਅਰ ਆ, ਉਹਨਾਂ ਤੋਂ ਲੈ ਕੇ ਹੁਣ ਤੱਕ ਹਰ ਇੱਕ ਪ੍ਰੈਜ਼ੀਡੈਂਟ ਦੀ ਨੇ ਉਹਨਾਂ ਦੀ ਜਿਹੜੀ ਆ ਇੰਟਰਵਿਊ ਕੀਤੀ ਹੈਗੀ ਆ। ਇਸੇ ਤਰ੍ਹਾਂ MSNBC ਵੀ ਇੱਕ ਬਹੁਤ ਵੱਡੇ ਹੁਣ ਘੇਰੇ 'ਚ ਆ ਗਿਆ ਪ੍ਰੋਬਲਮ 'ਚ, ਕਿਉਂਕਿ ਉਹਨਾਂ ਦਾ ਵੀ ਇੱਕ ਬਹੁਤ ਪ੍ਰੋਮੀਨੈਂਟ ਜਿਹੜਾ TV ਹੋਸਟ ਆ, ਉਹ ਵੀ ਜਿਹੜਾ ਕੁਇਟ ਕਰਨ ਜਾ ਰਿਹਾ ਆ, ਬ੍ਰਾਇਨ ਵਿਲੀਅਮਸ।
ਉਹ ਕਹਿੰਦੇ ਵੀ ਮੈਂ ਦੇਖ ਰਿਹਾ ਵੀ ਜਿਹੜਾ ਮੇਰਾ ਮੁਲਕ ਆ USA ਜਾਣੀ ਕਿ ਇਹ ਇੱਕ ਬਹੁਤ ਬੈਡ ਸਿਚੁਏਸ਼ਨ ਵਿੱਚੋਂ ਲੰਘ ਰਿਹਾ ਆ। 11th ਆਵਰ ਉਹਨਾਂ ਦਾ ਜਿਹੜਾ ਪ੍ਰੋਗਰਾਮ ਆ ਕਹਿੰਦੇ ਵੀ ਸਾਡੀ ਡੈਮੋਕ੍ਰੇਸੀ ਨੂੰ ਇੱਕ ਤਰ੍ਹਾਂ ਨਾਲ ਥ੍ਰੈਟ ਆ, ਮੌਬ ਥ੍ਰੈਟ ਟੂ ਡੈਮੋਕ੍ਰੇਸੀ। ਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਪੋਲੀਟੀਸ਼ੀਅਨਸ ਆ ਸਹੁੰ ਤਾਂ ਚੱਕਦੇ ਹੈਗੇ ਆ ਵੀ ਅਸੀਂ ਕੌਨਸਟੀਟਿਊਸ਼ਨ ਨੂੰ ਬਚਾਵਾਂਗੇ, ਪਰ ਜਿਹੜੀ ਸਿਚੁਏਸ਼ਨ ਆ ਬਹੁਤ ਬੈਡ ਬਣਦੀ ਜਾ ਰਹੀ ਹੈ US ਦੇ ਵਿੱਚ। ਸੋ ਹੂੰ ਜਿਹੜੇ ਤਿੰਨੇ ਚੈਨਲ ਆ ਉਹਨਾਂ ਦੇ ਉੱਤੇ ਕਾਫੀ ਉਹ ਜਿਹੜੀ ਉਥਲ-ਪੁਥਲ ਹੋ ਰਹੀ ਹੈਗੀ ਆ। ਜੀ ਬਿਲਕੁਲ, ਕੋਈ ਇੱਧਰੋਂ ਉੱਧਰ ਜਾ ਰਿਹਾ, ਕੋਈ ਉੱਧਰੋਂ ਇੱਧਰ ਆ ਰਿਹਾ। ਸੋ ਇਹ ਰਾਈਟ ਨਾਓ ਦੇਖੋ ਵੀ ਫਰਕ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ, ਤੇ ਵਾਕਈ ਜਿਹੜੀ ਮੌਬ ਮੈਂਟੈਲਿਟੀ ਆ, ਚਾਹੇ ਉਹ ਲੈਫਟ ਵਿੰਗ ਦੀ ਆ ਤੇ ਚਾਹੇ ਉਹ ਰਾਈਟ ਵਿੰਗ ਦੀ ਆ, ਉਹ ਖਤਰਨਾਕ ਹੀ ਸਾਬਤ ਹੋਵੇਗੀ ਆਮ ਲੋਕਾਂ ਦੇ ਲਈ। ਜਿਹੜੇ ਦੇਖੋ ਤੁਹਾਡੇ ਘਰਾਂ ਦੇ ਵਿੱਚ ਵੀ ਜਿਹੜੇ ਵੀ ਤੁਸੀਂ ਸੁਣ ਰਹੇ ਆ, ਦੇਖ ਰਹੇ ਆ, ਹਨਾ, ਤੁਸੀਂ ਕੁਛ ਤੁਹਾਡੇ ਜੋ ਡੈਮੋਕ੍ਰੇਟ ਵੀ ਹੋਣਗੇ, ਕੁਛ ਰਿਪਬਲਿਕਨ ਹੋਣਗੇ, ਕੁਛ ਇੰਡੀਪੈਂਡੈਂਟ ਵੀ ਹੋਣਗੇ, ਸੇਮ ਵਿਆਹ ਸ਼ਾਦੀਆਂ ਤੇ ਜਾਂਦੇ ਆ, ਸੇਮ ਜਿਹੜੇ ਉਹ ਹੁੰਦੇ ਆ, ਸਾਰਾ ਕੁਝ ਜਿਹੜਾ ਇਕੱਠਿਆਂ ਜਿਹੜਾ ਉਹ ਕਰਦੇ ਆ। ਸੋ ਉਸ ਚੀਜ਼ ਨੂੰ ਜਿਹੜਾ ਉਹ ਬਣਾ ਕੇ ਰੱਖਣਾ, ਆਪਾਂ ਉਹ ਗੱਲ ਨਾ ਬਣੇ ਜੋ ਆਪਾਂ ਇੱਥੇ ਪੰਜਾਬ ਦੇ ਵਿੱਚੋਂ ਦੇਖ ਕੇ ਛੱਡ ਕੇ ਜਿਹੜੀ ਉਹ ਆਏ ਆ, ਇੱਕ ਦੂਜੇ ਦੇ ਨਾਲ ਬਾਅਦ ਚ ਨਾਤੇ ਰਿਸ਼ਤੇ ਨਾਤੇ ਜਿਹੜੇ ਉਹ ਤੋੜ ਲੈਣੇ ਆ ਇਹਨਾਂ ਪੋਲੀਟੀਸ਼ੀਅਨਾਂ ਦੀ ਖਾਤਰ। ਇਹਨਾਂ ਦਾ ਬਾਅਦ ਚ ਕੋਈ ਪਤਾ ਨਹੀਂ ਕੀ ਹੋਣਾ ਆ। ਉਹ ਇਹਨਾਂ ਸਾਰਿਆਂ ਨੇ ਪਾਰਟੀਆਂ ਜਿਹੜੀਆਂ ਕਈਆਂ ਨੇ ਜਿਹੜੀਆਂ ਉਹ ਬਦਲੀਆਂ ਰਹੀਆਂ ਹੁੰਦੀਆਂ ਆ, ਦੋਨੋਂ ਹੀ ਪਾਰਟੀਆਂ ਦਾ ਇਹਨਾਂ ਨੇ ਵੀ ਪਾਣੀ ਕਈਆਂ ਨੇ ਪੀਤਾ ਹੁੰਦਾ। ਸੋ ਧਿਆਨ ਜਿਹੜਾ ਉਹ ਜ਼ਰੂਰ ਇਸ ਪਾਸੇ ਨੂੰ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਅੱਜ ਇੱਕ ਐਗਜ਼ੀਕਿਊਟਿਵ ਆਰਡਰ ਜਿਹੜਾ ਉਹ ਸਾਈਨ ਕਰਨਗੇ, ਜਿਸ ਦੇ ਨਾਲ ਜਿਹੜੀਆਂ ਸਰਕਾਰੀ ਜਿਹੜੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ ਬਹੁਤੇ ਜਿਹੜੇ ਅਮਰੀਕਨਸ ਨੂੰ ਡਾਇਰੈਕਟਲੀ, ਜਿਨ੍ਹਾਂ ਵਿੱਚ ਚਾਹੇ ਰਿਟਾਇਰਮੈਂਟ ਬੈਨੀਫਿਟਸ ਕਲੇਮ ਕਰਨੇ ਆ, ਜਾਂ ਪਾਸਪੋਰਟਸ ਰੀਨਿਊ ਕਰਨੇ ਆ, ਜਾਂ ਟੈਕਸ ਫਾਈਲ ਕਰਨੇ ਆ, ਉਹਨਾਂ ਦੇ ਕਸਟਮਰ ਸਰਵਿਸ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਇਸ ਨੂੰ ਡਿਜੀਟਲਾਈਜ਼ ਤੇ ਹੋਰ ਪਾਸੇ ਵੱਲ ਨੂੰ ਵਧੀਆ ਨਵੀਨੀਕਰਨ ਕਰਨ ਦੇ ਲਈ ਇੱਕ ਵਿਸ਼ੇਸ਼ ਆਰਡਰ ਜਿਹੜਾ ਉਹਨਾਂ ਨੇ ਕੀਤਾ ਆ। 17 ਫੈਡਰਲ ਏਜੰਸੀਜ਼ ਦੇ ਵਿੱਚ ਉਹਨਾਂ ਨੇ ਕਿਹਾ ਆ ਵੀ ਘੱਟੋ ਘੱਟ ਜਿਹੜੇ 36 ਅਜਿਹੇ ਕਸਟਮਰ ਐਕਸਪੀਰੀਅੰਸਿਸ ਹੈਗੇ ਆ, ਉਹਨਾਂ ਨੂੰ ਬਿਹਤਰ ਜਿਹੜਾ ਆ ਉਹ ਬਣਾਇਆ ਜਾਵੇਗਾ। ਸੋ USA.gov ਜਿਹੜੀ ਮੁੱਖ ਵੈਬਸਾਈਟ ਹੈਗੀ ਆ ਆਪਣੇ ਅਮਰੀਕਾ ਦੀ ਸਰਕਾਰ ਦੀ, ਕਹਿੰਦੇ ਵੀ ਉਸ ਨੂੰ ਇੱਕ ਡਿਜੀਟਲ ਫਰੰਟ ਡੋਰ ਦੇ ਵਜੋਂ ਜਿਹੜਾ ਆ ਉਹ ਹੁਣ ਬਣਾਇਆ ਜਾਵੇਗਾ। ਸੋ ਉਸ ਨੂੰ ਹੋਰ ਵਧੀਆ ਬਿਹਤਰ ਲੋਕਾਂ ਦੇ ਲਈ ਉਹਨਾਂ ਨੂੰ ਸੇਵਾਵਾਂ ਪ੍ਰਦਾਨ ਹੋਣ, ਉਸ ਦੇ ਲਈ ਇਹਨਾਂ ਨੇ ਹੁਣ ਨਵਾਂ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਹੈ। ਜੀ, ਅਗਲੀ ਖਬਰ ਰੀਅਲ ਸਟੇਟ ਦੇ ਨਾਲ ਸੰਬੰਧਿਤ ਆ। ਪਤਾ ਨਹੀਂ ਚੱਲ ਰਿਹਾ ਵੀ ਜਿਹੜੇ ਵੀ ਰੀਅਲ ਸਟੇਟ ਐਕਸਪਰਟ ਆ, ਮਾਰਗੇਜ ਐਕਸਪਰਟ ਆ, ਇਕਨੋਮੀ ਦੇ ਨਾਲ ਰਿਲੇਟਡ ਜਿੰਨੇ ਵੀ ਐਕਸਪਰਟ ਹੈਗੇ ਆ, ਉਹ ਕਹਿੰਦੇ ਵੀ ਅਮਰੀਕਾ ਦੇ ਵਿੱਚ ਰੀਅਲ ਸਟੇਟ ਦੀਆਂ ਇੰਨੀਆਂ ਪ੍ਰਾਈਸਿਸ ਹਾਈ ਕਿਉਂ ਹੋ ਰਹੀਆਂ, ਕਿਸੇ ਨੂੰ ਇਹ ਸਮਝ ਨਹੀਂ ਆ ਰਿਹਾ। ਹਵਾਈ ਦੇ ਵਿੱਚ ਜਿਹੜੇ ਅਲਟਰਾ ਲਗਜ਼ਰੀ ਰੀਅਲ ਸਟੇਟ ਮਾਰਕੀਟ ਆ, ਕਹਿੰਦੇ ਵੀ ਉਹਨਾਂ ਨੇ ਤਾਂ ਇੱਕ ਤਰ੍ਹਾਂ ਨਾਲ ਰੈਕਡ ਤੋੜ ਦਿੱਤਾ। 600% ਪ੍ਰਾਈਸਿਸ ਉਹਨਾਂ ਦੀਆਂ ਜਿਹੜੀਆਂ ਇਨਕਰੀਜ਼ ਹੋਈਆਂ ਆ ਹਵਾਈ ਦੇ ਵਿੱਚ। ਜਿਹੜੇ ਲਗਜ਼ਰੀ ਜਿਹੜੇ ਘਰ ਹੈਗੇ ਆ, ਸੋ ਇਹ ਬਹੁਤ ਹੀ ਜ਼ਿਆਦਾ ਜਿਹੜਾ ਅਮਾਊਂਟ ਹੋਇਆ। ਤੇ ਜੇ ਆਪਾਂ ਲੋਕਲ ਸੈਨ ਫਰਾਂਸਿਸਕੋ ਦੀ ਗੱਲ ਕਰਦੇ ਜਾਈਏ, ਸੈਨ ਫਰਾਂਸਿਸਕੋ ਦੇ ਵਿੱਚ ਰਾਜਕਨਵੀਰ ਸਿੰਘ ਜੀ ਇੱਕ ਘਰ 4 ਬੈਡਰੂਮ ਦਾ ਤੇ 2 ਬਾਥਰੂਮ ਦਾ ਸੇਲ ਤੇ ਲੱਗਾ ਸੀ $2.5 ਮਿਲੀਅਨ ਦਾ, ਤੇ ਉਹ ਘਰ $1 ਮਿਲੀਅਨ ਅਬਵ ਪ੍ਰਾਈਸ ਵਿਕਿਆ। $3.5 ਮਿਲੀਅਨ ਦਾ ਕੈਸ਼ ਪ੍ਰਾਈਸ ਤੇ ਵਿਕਿਆ। ਸੋ ਉਹ ਜਿਹੜੇ ਲਿਸਟਿੰਗ ਏਜੰਟ ਸੀਗੇ ਰਿਚਰਡ ਵੂ ਤੇ ਹੋਲੀ ਫੈਨ, ਉਹ ਕਹਿੰਦੇ ਵੀ ਅਸੀਂ ਵੀ ਬਲੀਵ ਨਹੀਂ ਕਰ ਸਕਦੇ ਵੀ ਇੰਨੀ ਜ਼ਿਆਦਾ ਅਸੀਂ ਕਦੇ ਐਕਸਪੈਕਟ ਨਹੀਂ ਕੀਤਾ ਸੀ ਵੀ 2400 ਸਕੁਅਰ ਫੁੱਟ ਵਾਲਾ ਘਰ ਸੈਨ ਫਰਾਂਸਿਸਕੋ 'ਚ 2.5 ਮਿਲੀਅਨ ਵਾਲਾ, ਮੰਗ ਤਾਂ 2.5 ਮਿਲੀਅਨ ਰਹੇ ਆ ਤੇ ਦੇਣ ਵਾਲੇ $3.5 ਮਿਲੀਅਨ ਜਿਹੜਾ ਕੈਸ਼ ਦੇ ਰਿਹਾ ਹੈ। ਵਾਓ ਵਾਓ ਵਾਓ, ਟੂ ਮੱਚ ਕ੍ਰੇਜ਼ੀ ਜਿਹੜਾ ਹਰਜੋਤ ਸਿੰਘ ਜੀ ਕੰਮ ਉਹ ਬਣਦਾ ਜਾ ਰਿਹਾ ਹੈਗਾ। ਪਤਾ ਨਹੀਂ ਕਿੱਥੇ ਜਾ ਕੇ ਨਿਬੇੜਾ ਹੋਊਗਾ। ਇਦਾਂ ਹੋਣ ਦੇ ਨਾਲ ਜਿਹੜੇ ਆਮ ਲੋਕ ਸੋਚਦੇ ਆ ਵੀ ਘਰ ਅਸੀਂ ਲਵਾਂਗੇ, ਜਿਹੜੀਆਂ ਕਹਿ ਲਓ ਵੀ ਰੈਗੂਲਰ ਜੌਬਸ ਦੇ ਉੱਤੇ ਜਿਹੜੀਆਂ ਉਹ ਹੈਗੀਆਂ, ਜਿਹੜੀਆਂ ਹਾਈ ਪੇਇੰਗ ਜੌਬਸ ਨਹੀਂ ਆ, ਉਹਨਾਂ ਦੀਆਂ ਪਹੁੰਚ ਤੋਂ ਇਹ ਬਾਹਰ ਹੁੰਦਾ ਜਾ ਰਿਹਾ। ਜਿਹੜਾ ਇੱਕ ਅਮਰੀਕਨ ਡ੍ਰੀਮ ਦਿਖਾਇਆ ਜਾਂਦਾ ਆ, ਜਾਂ ਬੰਦਾ ਸੋਚਦਾ ਆ ਵੀ ਇੱਕ ਹੋਮ ਓਨਰ ਬਣਨ ਦਾ ਇੱਥੇ ਅਮਰੀਕਾ ਦੇ ਵਿੱਚ, ਉਹ ਲੋਕਾਂ ਦੇ ਹੱਥਾਂ ਤੋਂ ਬਾਹਰ ਉਹ ਹੁੰਦਾ ਜਾ ਰਿਹਾ ਹੈਗਾ ਆ। ਕ੍ਰੇਜ਼ੀ ਜਿਹੜਾ ਕੰਮ ਬਣਦਾ ਜਾ ਰਿਹਾ ਆ। ਅਗਲੀ ਖਬਰ ਦੇ ਵਿੱਚ ਯੂਨੀਵਰਸਿਟੀ ਆਫ ਫਲੋਰੀਡਾ ਨੇ ਇੱਕ ਅੰਦਰੂਨੀ ਜਿਹੜੀ ਰਿਪੋਰਟ ਪਾਈ ਆ, ਜਿਸ ਦੇ ਵਿੱਚ ਕਹਿੰਦੇ ਵੀ ਫੈਕਲਟੀ ਮੈਂਬਰਸ ਦੇ ਵਿੱਚ ਡਰ ਪਾਇਆ ਗਿਆ ਸੀਗਾ
ਖਾਸ ਕਰਕੇ ਕਹਿੰਦੇ ਵੀ ਪੋਲੀਟੀਕਲ ਰਾਜਨੀਤਿਕ ਇਨਫਲੂਐਂਸ ਸੀਗਾ ਉਹਨਾਂ ਦੇ ਉੱਤੇ, ਪ੍ਰਭਾਵ ਸੀਗਾ ਕੈਂਪਸ ਦੇ ਵਿੱਚ ਵੀ ਕੋਵਿਡ-19 ਦਾ ਜਿਹੜਾ ਰਿਸਰਚ ਡਾਟਾ ਆ ਆਈਦਰ ਉਸ ਨੂੰ ਨਸ਼ਟ ਕੀਤਾ ਜਾਵੇ ਤੇ ਜਾਂ ਫਿਰ ਉਸ ਨੂੰ ਜਿਹੜਾ ਉਹ ਡਿਲੇ ਕੀਤਾ ਜਾਵੇ। ਹੁਣ ਉੱਥੋਂ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਉਹਨਾਂ ਨੇ ਇੱਕ ਫਾਰਮਲ ਅਧਿਕਾਰਤ ਤੌਰ ਦੇ ਉੱਤੇ ਜਾਂਚ ਦੇ ਆਦੇਸ਼ ਦੇ ਦਿੱਤੇ ਨੇ ਵੀ ਇਸ ਦੇ ਬਾਬਤ ਵੀ ਕੋਵਿਡ-19 ਦੀ ਰਿਸਰਚ ਡਾਟਾ ਨੂੰ ਡਿਸਟਰੋਏ ਜਾਂ ਡਿਲੇ ਕਰਨ ਦੀਆਂ ਇਹ ਜਿਹੜੀਆਂ ਰਿਪੋਰਟਸ ਆ ਉਹਨਾਂ ਦੇ ਵਿੱਚ ਕਿੰਨੀ ਸੱਚਾਈ ਆ, ਜੇ ਹੈ ਤਾਂ ਕਿਹਨਾਂ ਦੇ ਦੁਆਰਾ ਇਹ ਕੰਮ ਜਿਹੜਾ ਪ੍ਰਭਾਵ ਆ ਉਹ ਪਾਇਆ ਗਿਆ ਸੀਗਾ। ਸੋ ਇੱਕ ਕਹਿ ਲਓ ਵੀ ਯੂਨੀਵਰਸਿਟੀਆਂ ਦੇ ਵਿੱਚ ਰਿਸਰਚ ਹੁੰਦੀ ਆ ਇਹਨਾਂ ਕਿਸੇ ਵੀ ਬਿਮਾਰੀਆਂ ਦੇ ਬਾਬਤ ਜਾਂ ਕਿਸੇ ਵੀ ਚੀਜ਼ਾਂ ਦੇ ਬਾਬਤ, ਤਾਂ ਜੋ ਉਸ ਦਾ ਫਾਇਦਾ ਆ ਇਸ ਨੂੰ ਨਜਿੱਠਣ ਦੇ ਵਿੱਚ ਜਿਹੜਾ ਉਹ ਲੱਗੇ, ਪਰ ਪੋਲੀਟੀਕਲ ਦਬਾਅ ਹੇਠ ਉਹਨਾਂ ਨੂੰ ਦਬਾਉਣਾ ਜਾਂ ਉਹਨਾਂ ਨੂੰ ਲੇਟ ਕਰਨਾ, ਉਸ ਦੇ ਨਾਲ ਨੁਕਸਾਨ ਆਮ ਲੋਕਾਂ ਦਾ ਹੀ ਹੁੰਦਾ ਹੈ। ਜੀ, ਅਗਲੀ ਖਬਰ ਅੱਜ ਜਿਹੜੇ ਐਲੋਨ ਮਸਕ ਆ CEO ਟੈਸਲਾ ਤੇ ਸਪੇਸ ਐਕਸ ਕੰਪਨੀ ਦੇ, ਉਹਨਾਂ ਨੂੰ ਟਾਈਮ ਦਾ ਪਰਸਨ ਆਫ ਦਾ ਈਅਰ ਅਨਾਉਂਸ ਕੀਤਾ ਗਿਆ ਹੈ। ਐਡਵਰਡ ਫੈਲਸਨਥਲ ਜਿਹੜੇ ਹੈਗੇ ਆ ਟਾਈਮਜ਼ ਮੈਗਜ਼ੀਨ ਦੇ ਐਡੀਟਰ ਇਨ ਚੀਫ, ਉਹਨਾਂ ਨੇ ਇਹ ਕਿਹਾ ਵੀ ਐਲੋਨ ਮਸਕ ਰੀਸ਼ੇਪ ਕਰ ਰਿਹਾ ਲਾਈਫ ਦੀ, ਅਰਥ ਦੀ, ਤੇ ਕਲਾਈਮੇਟ ਚੇਂਜ ਨੂੰ ਲੈ ਕੇ, ਤੇ ਜਿਹੜੀ ਇਲੈਕਟ੍ਰਿਕ ਕਾਰਸ ਆ ਜਾਂ ਹੋਰ, ਸੋ ਇਸ ਕਰਕੇ ਉਹਨਾਂ ਨੂੰ ਜਿਹੜਾ ਆ ਪਰਸਨ ਆਫ ਦਾ ਈਅਰ ਅਨਾਉਂਸ ਕੀਤਾ ਗਿਆ ਆ। ਪਿਛਲੇ ਦਿਨਾਂ ਦੇ ਵਿੱਚ ਐਲੋਨ ਮਸਕ ਨੇ ਇਹ ਵੀ ਅਨਾਉਂਸ ਕੀਤਾ ਸੀ ਵੀ ਸਾਡੀ ਜਿਹੜੀ ਸਿਵਲਾਈਜੇਸ਼ਨ ਆ ਇਹ ਇੱਕ ਤਰ੍ਹਾਂ ਨਾਲ ਕਰੰਬਲ ਹੋਣ ਜਾ ਰਹੀ ਆ, ਕਿਉਂਕਿ ਸਾਡੇ ਜ਼ਿਆਦਾ ਬੱਚੇ ਨਹੀਂ ਹੈਗੇ। ਇਹ ਕਹਿੰਦੇ ਵੀ ਪੋਪੂਲੇਸ਼ਨ ਬਹੁਤ ਜਿਹੜੀ ਆ ਡਿਕਲਾਈਨ ਹੋ ਰਹੀ ਆ, ਰੈਪਿਡਲੀ ਡਿਕਲਾਈਨ ਹੋ ਰਹੀ ਆ। ਇਹ ਸਿਵਲਾਈਜੇਸ਼ਨ ਲਈ ਵਨ ਆਫ ਦਾ ਬਿਗੇਸਟ ਰਿਸਕ ਹੈਗਾ ਆ। ਕਹਿੰਦੇ ਵੀ ਲੋਕ ਇਹ ਸੋਚ ਰਹੇ ਆ ਵੀ ਸ਼ਾਇਦ ਅਸੀਂ ਬੱਚਿਆਂ ਨੂੰ ਪੜ੍ਹਾ ਨਹੀਂ ਸਕਾਂਗੇ, ਕਲਾਈਮੇਟ ਚੇਂਜ ਹੋ ਰਿਹਾ ਆ ਉਹਦਾ ਅਸਰ ਪਊਗਾ, ਡਿਸਕ੍ਰਿਮੀਨੇਸ਼ਨ ਆ ਜੌਬਸ ਦੀ ਜੇ ਵੋ, ਪਰ ਕਹਿੰਦੇ ਵੀ ਲੋਕਾਂ ਨੂੰ ਜ਼ਿਆਦਾ ਬੱਚੇ ਜਿਹੜੇ ਆ ਹੋਣੇ ਚਾਹੀਦੇ ਆ। ਇਹ ਇੱਕ ਬਹੁਤ ਵੱਡਾ ਜਿਹੜੀ ਪ੍ਰੋਬਲਮ ਆ, ਸਾਰਿਆਂ ਨੂੰ ਪਤਾ ਜਿਹੜਾ ਐਲੋਨ ਮਸਕ ਆ ਇਹ ਬਹੁਤ ਬੋਲਡ ਸਟੇਟਮੈਂਟਸ ਦਿੰਦਾ ਵੱਖ-ਵੱਖ ਇਸ਼ੂਜ਼ ਦੇ ਉੱਤੇ। ਜੀ ਜੀ। ਸਾਬਕਾ ਰਾਸ਼ਟਰਪਤੀ ਦੇ ਸਾਬਕਾ ਚੀਫ ਆਫ ਸਟਾਫ ਮਾਰਕ ਮੀਡੋਜ਼, ਉਹਨਾਂ ਦੇ ਉੱਤੇ ਕਹਿੰਦੇ ਕੰਟੈਂਪਟ ਚਾਰजेस 6 ਜਨਵਰੀ ਦੀ ਕਮੇਟੀ ਦੀ ਉਲੰਘਣਾ ਕਹਿ ਲਓ ਵੀ ਕਰਨ ਦੇ ਜਿਹੜੇ ਦੋਸ਼ ਵਿੱਚ ਆ ਉਹ ਲਾਏ ਜਾ ਸਕਦੇ ਆ। ਕਹਿੰਦੇ ਵੀ 6 ਜਨਵਰੀ ਦੀ ਕਮੇਟੀ ਇਸ ਦੇ ਬਾਬਤ ਅੱਜ ਵੋਟ ਕਰਨ ਜਾ ਰਹੀ ਆ। 2 ਹਫ਼ਤੇ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਵੀ ਭਾਈ ਮੈਂ ਤੁਹਾਡਾ ਜਿਹੜਾ ਉਹ ਸਾਥ ਦਊਂਗਾ, ਸਵਾਲਾਂ ਦੇ ਜਵਾਬ ਦਊਂਗਾ, ਪਰ ਬਾਅਦ ਦੇ ਵਿੱਚ ਇਹਨਾਂ ਦਾ ਯੂ ਟਰਨ ਹੋਇਆ ਸੀ। ਇਹਨਾਂ ਨੇ ਇਹ ਕਿਹਾ ਸੀਗਾ ਵੀ ਮੈਂ ਕੁਝ ਹਿੱਸਾ ਤੁਰ ਕੇ ਆਉਣਾ ਚਾਹੁੰਦਾ ਸੀ, ਪਰ ਕਮੇਟੀ ਵਾਲੇ ਆ ਮੇਰੀਆਂ ਕੁਝ ਮੰਗਾਂ ਜਿਹੜੀਆਂ ਆ ਉਹ ਨਹੀਂ ਸੀ ਮੰਨ ਰਹੇ, ਸੋ ਉਹਨਾਂ ਨੇ ਬਾਅਦ ਦੇ ਵਿੱਚ ਇਹਨਾਂ ਦੇ ਕਮੇਟੀ ਦੇ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਸੀਗਾ। ਸੇਮ ਇਸੇ ਤਰੀਕੇ ਦੇ ਨਾਲ ਸਟੀਵ ਬੈਨਨ ਹੁਣਾਂ ਨੇ, ਜਿਹੜੇ ਰਾਸ਼ਟਰਪਤੀ ਟਰੰਪ ਦੇ ਬਹੁਤ ਨਜ਼ਦੀਕੀ ਜਿਹੜੇ ਇੱਕ ਟਾਈਮ ਦੇ ਉੱਤੇ ਐਡਵਾਈਜ਼ਰ ਰਹੇ ਸੀਗੇ, ਕੈਂਪੇਨ ਉਹਨਾਂ ਦੇ ਮੈਨੇਜਰ ਵੀ ਜਿਹੜੇ ਰਹੇ ਸੀ, ਉਹਨਾਂ ਨੂੰ ਵੀ ਕਾਂਗਰਸ ਦੇ ਕੰਟੈਂਪਟ ਦੇ ਵਿੱਚ ਚਾਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦੇ ਵਿੱਚ ਜਸਟਿਸ ਡਿਪਾਰਟਮੈਂਟ ਨੇ ਉਹਨਾਂ ਉੱਤੇ ਚਾਰजेस ਵੀ ਲਿਆਂਦੇ ਸੀ, ਫਿਰ ਉਹਨਾਂ ਨੇ ਆਤਮ ਸਮਰਪਣ ਵੀ ਕੀਤਾ ਸੀਗਾ। ਸੋ ਅੱਜ ਜਦ ਵੀ ਇਹ ਹੁਣ ਵੋਟ ਹੁੰਦੀ ਹੈ 6 ਜਨਵਰੀ ਕਮੇਟੀ ਦੀ, ਜਿਹੜੀ ਸਿਲੈਕਟ ਕਮੇਟੀ ਬਣਾਈ ਗਈ ਆ, ਜੇ ਉਸ ਦੇ ਵਿੱਚ ਇਹਨਾਂ ਨੂੰ ਵੀ ਕੰਟੈਂਪਟ ਆਫ ਜਿਹੜੀ ਕਾਂਗਰਸ ਦੇ ਵਜੋਂ ਜਿਹੜਾ ਉਹ ਮੰਨ ਲਿਆ ਜਾਂਦਾ ਹੈ, ਤੇ ਫਿਰ ਉਹ ਵੀ ਇਹ ਦੁਬਾਰਾ ਇਹ ਡਿਪਾਰਟਮੈਂਟ ਆਫ ਜਸਟਿਸ ਨੂੰ ਇਹਨਾਂ ਉੱਤੇ ਜਿਹੜੇ ਚਾਰजेस ਲਾਉਣ ਦੇ ਲਈ ਉਹ ਘੱਲ ਸਕਦੇ ਨੇ। ਜੀ, ਅਗਲੀ ਖਬਰ ਅਫਗਾਨਿਸਤਾਨ ਤੋਂ ਆ ਰਹੀ ਆ, ਜਿੱਥੇ ਕਿ ਅਫਗਾਨਿਸਤਾਨ ਦੇ ਜਿਹੜੇ ਅੱਜ ਫੋਰਨ ਮਿਨਿਸਟਰ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਅਮਰੀਕਾ ਦੇ ਨਾਲ ਤੇ ਹੋਰ ਵੀ ਜਿਹੜੇ ਸਾਡੇ ਆਪੋਜੀਸ਼ਨ ਗਰੁੱਪ ਹੈਗੇ ਆ ਅਫਗਾਨਿਸਤਾਨ ਦੇ ਵਿੱਚ, ਉਹਨਾਂ ਦੇ ਨਾਲ ਵਧੀਆ ਰਿਲੇਸ਼ਨ ਬਣਾਉਣਾ ਚਾਹੁੰਦੇ ਆ। ਅਫਗਾਨਿਸਤਾਨ ਦੇ ਫੋਰਨ ਮਿਨਿਸਟਰ ਅਮੀਰ ਖਾਨ ਮੁਤਾਕੀ ਜਿਹੜੇ ਆ, ਉਹਨਾਂ ਨੇ ਇਹ ਕਿਹਾ ਵੀ ਸਾਡਾ ਵਾਅਦਾ ਆ ਵੀ ਅਸੀਂ ਜਿਹੜੇ ਆ ਬੱਚਿਆਂ ਨੂੰ ਐਜੂਕੇਸ਼ਨ ਦੇ ਉੱਤੇ ਜ਼ੋਰ ਲਾਵਾਂਗੇ। ਜਿਹੜੀਆਂ ਬੱਚੀਆਂ ਵੀ ਜਿਨ੍ਹਾਂ ਦੇ ਵਿੱਚ ਆਪਾਂ ਦੇਖਿਆ ਸੀ ਵੀ ਕਾਫੀ ਵਿਰੋਧ ਹੋ ਰਿਹਾ ਸੀ ਜਦੋਂ ਤੋਂ ਤਾਲਿਬਾਨ ਦੀ ਸਰਕਾਰ ਨੇ ਟੇਕ ਓਵਰ ਕੀਤਾ ਸੀ, ਤੇ ਇਸੇ ਤਰ੍ਹਾਂ ਜੌਬਸ ਦੇ ਲਈ ਪੂਰਾ ਜ਼ੋਰ ਲਾਵਾਂਗੇ। ਸਾਰਿਆਂ ਨੂੰ ਪਤਾ ਹੀ ਆ ਵੀ ਅਮਰੀਕਾ ਦੇ ਵਿੱਚ $10 ਬਿਲੀਅਨ ਜਿਹੜੇ ਫੰਡ ਆ ਅਮਰੀਕਾ ਦੀ ਸਰਕਾਰ ਨੇ ਤਾਲਿਬਾਨ ਦੇ ਉਹ ਫਰੋਜ਼ ਕੀਤੇ ਹੋਏ ਆ। ਉਹ ਉਹਨਾਂ ਨੂੰ ਨਹੀਂ ਦੇ ਰਿਹਾ ਜਦੋਂ ਤੱਕ ਜਿਹੜੇ ਇਹ ਸਾਰੇ ਇਸ਼ੂਜ਼ ਹੈਗੇ ਆ ਹਿਊਮਨ ਰਾਈਟਸ ਨੂੰ ਲੈ ਕੇ, ਬੱਚਿਆਂ ਦੀ ਐਜੂਕੇਸ਼ਨ ਨੂੰ ਲੈ ਕੇ, ਇਹ ਐਗਰੀ ਨਹੀਂ ਕਰਦੇ।
ਜੀ ਬਿਲਕੁਲ। ਸੋ ਉਹਨਾਂ ਨੇ ਜਦੋਂ ਆਪਾਂ ਪਹਿਲਾਂ ਵੀ ਗੱਲਾਂ ਕਰਦੇ ਸੀਗੇ ਹਰਜੋਤ ਸਿੰਘ ਜੀ, ਸਟੇਟਮੈਂਟਾਂ ਤਾਲੀਬਾਨੀਆਂ ਨੇ ਤੇ ਇਦਾਂ ਹੀ ਦਿੰਦੇ ਸੀ ਵੀ ਖੌਰੇ ਪਤਾ ਨਹੀਂ ਕਿੰਨਾ ਕਿ ਇਹਨਾਂ ਦਾ ਪਰਿਵਰਤਨ ਹੋ ਕੇ ਜਿਹੜਾ ਉਹ ਪਹੁੰਚ ਗਏ ਆ, ਪਰ ਇਵੈਂਚੁਅਲੀ ਸੱਤਾ 'ਚ ਆਉਣ ਦੇ ਲਈ ਬੰਦਾ ਕੁਛ ਵੀ ਜਿਹੜਾ ਉਹ ਕਰਦਾ ਉਹ ਆਏ ਆ, ਤੇ ਉਹਨਾਂ ਨੇ ਆ ਕੇ ਹੁਣ ਆਪਣੇ ਰੰਗ ਜਿਹੜੇ ਉਹ ਦਿਖਾਉਣੇ ਸ਼ੁਰੂ ਕੀਤੇ ਹੈਗੇ ਨੇ। ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਆ ਰਹੀ ਆ ਟੈਕਸਸ ਤੋਂ। ਟੈਕਸਸ ਦੇ ਵਿੱਚ ਇੱਕ ਵਿਜਿਲ ਜਿਹੜੀ ਉਹ ਰੱਖੀ ਗਈ ਸੀਗੀ, ਸੈਲੀਬ੍ਰੇਸ਼ਨ ਆਫ ਲਾਈਫ, ਇੱਕ ਏਰੀਆ ਦੇ ਵਿੱਚ ਉਹਨਾਂ ਨੇ ਰੱਖਿਆ ਸੀ। ਉਸੇ ਦੌਰਾਨ ਕਹਿੰਦੇ ਆ ਇੱਕ ਸਰਫਰੇ ਨੇ ਉੱਥੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਕਰਕੇ ਇੱਕ ਜਾਣੇ ਦੀ ਮੌਤ ਹੋਈ ਆ ਤੇ 14 ਜਾਣੇ ਇਸ ਟਾਈਮ ਜ਼ਖਮੀ ਹੋਏ ਨੇ। ਬੇਟਾਊਨ ਟੈਕਸਸ ਤੋਂ ਇਹ ਜਿਹੜੀ ਖਬਰ ਆ ਰਹੀ ਆ। ਹੈਰਿਸ ਕਾਊਂਟੀ ਦੇ ਸ਼ੈਰਿਫ ਆਫਿਸ ਨੇ ਇਸ ਨੂੰ ਕਨਫਰਮ ਕੀਤਾ ਆ ਵੀ ਇਸ ਤਰੀਕੇ ਦਾ ਜਿਹੜਾ ਗੋਲੀकांड ਆ ਉਹ ਉੱਥੇ ਵਾਪਰਿਆ ਹੈਗਾ ਆ। ਕਹਿੰਦੇ ਵੀ ਅਨਨੋਨ ਸਸਪੈਕਟ, ਅਜੇ ਪਤਾ ਨਹੀਂ ਹੈ ਕਿਸ ਨੇ ਜਿਹੜੀਆਂ ਗੋਲੀਆਂ ਚਲਾਈਆਂ ਆ। ਉਹ ਰੋਡ ਤੇ ਡਰਾਈਵ ਕਰਕੇ ਜਿਹੜਾ ਹੋਇਆ, ਤੇ ਜਿਹੜੀ ਭੀੜ ਉੱਥੇ ਇਕੱਠੀ ਹੋਈ ਸੀਗੀ ਉਸ ਦੇ ਉੱਤੇ ਗੋਲੀਆਂ ਉਹਨੇ ਚਲਾ ਦਿੱਤੀਆਂ। ਇੱਕ ਮਾਂ ਦੇ ਦੁਆਰਾ ਆਪਣੇ ਪੁੱਤ ਦੀ ਯਾਦ ਦੇ ਵਿੱਚ ਵਿਜਿਲ ਜਿਹੜਾ ਆ ਉੱਥੇ ਰੱਖਿਆ ਗਿਆ ਸੀ, ਜਿਸ ਦੇ ਵਿੱਚ ਆਮ ਲੋਕ ਸਾਥ ਜਿਹੜਾ ਉਹ ਦੇ ਰਹੇ ਸੀ। ਉਸ ਨੂੰ ਕਹਿ ਲਓ ਵੀ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਲਈ ਜਿਹੜੇ ਉਹ ਪਹੁੰਚੇ ਸੀਗੇ, ਪਰ ਕਿਸ ਸਿਰਫਰੇ ਨੇ ਇਸ ਤਰੀਕੇ ਦੇ ਨਾਲ ਜਿਹੜੀਆਂ ਗੋਲੀਆਂ ਉੱਥੇ ਚਲਾ ਕੇ ਇਹ ਘਟਨਾ ਨੂੰ ਅੰਜਾਮ ਦਿੱਤਾ। ਜੀ, ਸਪੇਨ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਜਿੱਥੇ ਵੋਲਕੈਨੋ ਫਟ ਰਿਹਾ ਆ ਉੱਥੇ ਲੋਕਾਂ ਨੂੰ ਕਿਹਾ ਆ ਵੀ ਘਰਾਂ ਦੇ ਵਿੱਚ ਰਹੋ। 30,000 ਲੋਕਾਂ ਨੂੰ ਕਿਹਾ ਵੀ ਆਪਣੇ ਆਪ ਨੂੰ ਘਰਾਂ ਦੇ ਵਿੱਚ ਸੀਲ ਕਰ ਲਓ, ਕਿਉਂਕਿ ਉੱਥੇ ਜਿਹੜੀਆਂ ਆ ਜ਼ਹਿਰੀਲੀਆਂ ਗੈਸਸ ਆ ਉਹ ਇਸ ਵੋਲਕੈਨੋ ਦੇ ਵਿੱਚੋਂ ਆ ਰਹੀਆਂ ਹੈਗੀਆਂ। ਜੀ, ਜੇਮਸ ਵੈਬ ਟੈਲੀਸਕੋਪ, ਸਾਰੇ ਜਾਣੇ ਜਿਹੜੇ ਕੋਈ ਹਬਲ ਟੈਲੀਸਕੋਪ ਦੇ ਨਾਲ ਹੋਣਗੇ, ਜਿਨ੍ਹਾਂ ਨੂੰ ਉਸ ਦੇ ਬਾਰੇ ਪਤਾ ਹੋਊਗਾ, ਉਹ ਹੁਣ ਇੱਕ ਨਵਾਂ ਉਸ ਤੋਂ ਕਹਿ ਲਓ ਵੀ ਅਗਲਾ ਨੈਕਸਟ ਸਟੈਪ ਦੇ ਵਿੱਚ ਪੁਲਾੜ ਦੇ ਵਿੱਚ ਅੰਤਰਿਕਸ਼ ਦੀ ਜਾਂਚ ਕਰਨ ਦੇ ਲਈ ਇੱਕ ਨਵਾਂ ਟੈਲੀਸਕੋਪ ਆ ਉਹ ਤਿਆਰ ਕੀਤਾ ਗਿਆ ਆ। ਫ੍ਰੈਂਚ ਗੁਇਨਾ ਤੋਂ 22 ਦਸੰਬਰ ਨੂੰ ਇਹ ਸਪੇਸ ਜਿਹੜਾ ਆ ਉਹ ਲਿਫਟ ਆਫ ਹੋਵੇਗਾ। ਇਹ ਕਾਫੀ ਧਰਤੀ ਤੋਂ ਕਾਫੀ ਜਿਹੜੇ ਮਿਲੀਅਨਸ ਆਫ ਮਾਈਲਸ ਦੂਰੀ ਦੇ ਉੱਤੇ ਜਿਹੜਾ ਹੋਵੇਗਾ। ਸੋ ਉਸ ਦੇ ਲਈ ਕਹਿੰਦੇ ਵੀ ਫਿਊਲ ਆ ਉਹ ਭਰਨਾ ਸ਼ੁਰੂ ਕਰ ਦਿੱਤਾ ਗਿਆ ਹੈਗਾ ਆ। ਇਨਫੈਕਟ ਕਹਿੰਦੇ ਵੀ ਟੈਲੀਸਕੋਪ ਦੀ ਫਿਊਲਿੰਗ ਆ ਉਹ ਫਿਨਿਸ਼ ਹੋ ਚੁੱਕੀ ਆ। ਕਈ ਦਹਾਕਿਆਂ ਬਾਅਦ ਹਬਲ ਟੈਲੀਸਕੋਪ ਦੇ ਜਿਹੜੇ ਆ ਉਹ ਲਾਂਚ ਹੋਣ ਤੋਂ ਬਾਅਦ ਦੇ ਵਿੱਚ ਜੇਮਸ ਵੈਬ ਟੈਲੀਸਕੋਪ ਆ ਉਸ ਨੂੰ ਹੁਣ ਲਾਂਚ ਕੀਤਾ ਜਾਵੇਗਾ। ਕਈ ਸਾਲਾਂ ਦੇ ਦੇਰੀ ਤੋਂ ਬਾਅਦ ਦੇ ਵਿੱਚ ਫਾਈਨਲੀ ਕਹਿੰਦੇ ਆ ਵੀ ਇਸ ਦੀ ਵਾਰੀ ਜਿਹੜੀ ਆ ਉਹ ਆਈ ਹੈਗੀ ਆ। ਨਾਸਾ ਦੇ ਨਾਲ ਜਿਹੜੀ ਯੂਰਪੀਅਨ ਸਪੇਸ ਏਜੰਸੀ ਆ ਉਹਨਾਂ ਸਾਰਿਆਂ ਨੇ ਮਿਲ ਕੇ ਇਸ ਨੂੰ ਹੁਣ ਤਿਆਰ ਕੀਤਾ ਹੈਗਾ ਆ। ਸੋ ਫ੍ਰੈਂਚ ਗੁਇਨਾ ਦੇ ਵਿੱਚੋਂ ਇਸ ਨੂੰ 22 ਦਸੰਬਰ ਨੂੰ ਕਹਿੰਦੇ ਆ ਵੀ ਇਸ ਦਾ ਸਕੇਜੂਲ ਲਿਫਟ ਆਫ ਰੱਖਿਆ ਗਿਆ ਹੈਗਾ ਆ। ਤੇ ਕਹਿੰਦੇ ਵੀ ਇਸ ਦੇ ਲਾਂਚ ਹੋਣ ਤੋਂ ਕੁਝ ਕੁ ਵਰ੍ਹਿਆਂ ਬਾਅਦ ਆਪਾਂ ਨੂੰ ਅੰਤਰਿਕਸ਼ ਦੇ ਬਾਰੇ ਹੋਰ ਜਿਹੜੇ ਬਹੁਤ ਭੇਦ ਨੇ ਉਹਦੇ ਬਾਰੇ ਪਤਾ ਲੱਗ ਸਕੇਗਾ। ਸੋ ਇੱਥੇ ਹੀ ਆਪਾਂ ਰਾਜਕਨਵੀਰ ਸਿੰਘ ਜੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।